ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਨ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਸਾਡੇ ਪਰਿਵਾਰ ਦੇ ਵਿੱਚ ਜਿਹੜੇ ਨਵੇਂ ਰੇਡੀਓ ਸਟੇਸ਼ਨ ਜੁੜੇ ਆ 1170 AM ਦੇ ਜਿੰਨੇ ਵੀ ਲਿਸਨਰਸ ਆ, ਉਹਨਾਂ ਨੂੰ ਸਾਰਿਆਂ ਨੂੰ ਵੀ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 1 ਤਰੀਕ ਆ ਤੇ ਦਿਨ ਬੁੱਧਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500 4082722500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟੈਂਡ ਨਹੀਂ। ਜੇ ਟਰਕੀਆਣਾ 415 909 0503। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ, ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ, ਸਨੀ ਪੁਰੇਵਾਲ, ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਜਰਨੈਲ ਸਿੰਘ ਜੌਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਓਂਕਾਰ ਸਿੰਘ ਫ੍ਰੈਸਨੋ, ਸਰਬਜੀਤ ਸਿੰਘ ਰੈਂਡਨ ਗੈਸ ਐਂਡ ਫੂਡ ਐਲਕੋ ਨੋਵਾਡਾ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਬਿੰਦਰ ਧਾਰੀਵਾਲ, ਮੇਜਰ ਸਿੰਘ ਸਿੱਧੂ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਧਰਮ ਸਿੰਘ, ਕੁਲਦੀਪ ਸਿੰਘ ਸੰਘਾ ਬੇਕਰਸਫੀਲਡ, ਪਰਮਜੀਤ ਸਿੰਘ ਦਿਓਲ ਫ੍ਰੈਸਨੋ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਰਿਪਬਲਿਕਨ ਪਾਰਟੀ ਦੀ ਨਿੱਕੀ ਹੈਲੀ ਜੋ ਆ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਅਨਾਉਂਸ ਕਰਨ ਜਾ ਰਹੇ ਹੈਗੇ ਆ। ਨਿੱਕੀ ਹੈਲੀ ਸਾਬਕਾ ਸਾਊਥ ਕੈਰੋਲੀਨਾ ਦੀ ਗਵਰਨਰ ਰਹਿ ਚੁੱਕੀ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਦੇ ਦੌਰਾਨ 2 ਸਾਲ ਉਹਨਾਂ ਨੇ ਸਰਵ ਕੀਤਾ ਸੀ UN ਦੇ ਵਿੱਚ। ਤੇ ਸੋ ਪਹਿਲੇ ਚੈਲੰਜਰ ਜੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੂੰ ਪ੍ਰਾਇਮਰੀ ਇਲੈਕਸ਼ਨ 'ਚ ਬਣਨ ਜਾ ਰਹੀ ਆ ਨਿੱਕੀ ਹੈਲੀ। ਹਾਲਾਂਕਿ ਫਲੋਰੀਡਾ ਦੇ ਗਵਰਨਰ ਉਹਨਾਂ ਬਾਰੇ ਵੀ ਕਿਆਸ ਰਾਈਆਂ ਆ ਰਹੀਆਂ ਵੀ ਉਹ ਵੀ ਕੈਂਡੀਡੇਟ ਹੋ ਸਕਦੇ ਆ। ਪਰ ਅੱਜ ਉਹਨਾਂ ਨੇ ਇਹ ਜਿਹੜੀ ਆ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਉਹ ਫਰਵਰੀ 15 ਨੂੰ ਆਪਣੀ ਜੋ ਕੈਂਡੀਡੇਸੀ ਆ ਉਸ ਨੂੰ ਡਿਕਲੇਅਰ ਕਰਨ ਜਾ ਰਹੇ ਹੈਗੇ ਆ। 2011 ਤੋਂ ਲੈ ਕੇ 2017 ਤੱਕ ਨਿੱਕੀ ਹੈਲੀ ਸਾਊਥ ਕੈਰੋਲੀਨਾ ਦੇ ਗਵਰਨਰ ਰਹੇ ਆ। ਤੇ ਉਸ ਤੋਂ ਬਾਅਦ UN ਦੇ ਵਿੱਚ 2 ਸਾਲ ਉਹਨਾਂ ਨੇ ਜੋ ਐਜ਼ ਏ US ਐਂਬੈਸਡਰ ਟੂ ਯੂਨਾਈਟਿਡ ਨੇਸ਼ਨਸ ਕੰਮ ਕੀਤਾ 2017 ਤੇ 2018 'ਚ। ਉਹ ਤੋਂ ਬਾਅਦ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀ। ਜਦੋਂ ਤੋਂ ਹੀ ਉਹਨਾਂ ਨੇ ਅਸਤੀਫਾ ਦਿੱਤਾ ਸੀ, ਉਸ ਤੋਂ ਬਾਅਦ ਉਹ ਲਗਾਤਾਰ ਅਮਰੀਕਾ ਦੇ ਵਿੱਚ ਵੱਖ-ਵੱਖ ਸ਼ਹਿਰਾਂ ਦੇ ਵਿੱਚ ਜਾਂਦੇ ਰਹੇ, ਘੁੰਮਦੇ ਰਹੇ, ਆਪਣੇ ਲੈਕਚਰ ਉਹ ਦਿੰਦੇ ਰਹੇ ਤਾਂ ਕਿ ਜੋ ਆਪਣੀ ਕੈਂਡੀਡੇਸੀ ਆ ਉਸ ਨੂੰ ਜਿਹੜੀ ਸਟਰੋਂਗ ਬਣਾ ਸਕਣ। ਸੋ ਉਹਨਾਂ ਨੇ ਇੰਟਰਵਿਊ ਦੇ ਦੌਰਾਨ ਇਹ ਦੱਸਿਆ ਵੀ ਹੁਣ ਟਾਈਮ ਹੈਗਾ ਨਵੀਂ ਜਨਰੇਸ਼ਨ ਦੇ ਲਈ, ਨਵੀਂ ਲੀਡਰਸ਼ਿਪ ਦੇ ਲਈ ਤੇ ਸਾਡਾ ਜਿਹੜਾ ਮੁਲਕ ਆ ਉਸ ਨੂੰ ਵਾਪਸ ਲੈਣ ਦੇ ਲਈ ਹੈ। ਇਟਸ ਟਾਈਮ ਟੂ ਟੇਕ ਆਵਰ ਕੰਟਰੀ ਬੈਕ। ਤੇ ਉਹਨਾਂ ਨੇ ਇਹ ਕਿਹਾ ਵੀ ਅਮਰੀਕਾ ਇਜ਼ ਵਰਥ ਦਾ ਫਾਈਟ। ਸੋ ਨਿੱਕੀ ਹੈਲੀ ਸਾਰਿਆਂ ਨੂੰ ਪਤਾ ਹੀ ਆ ਵੀ ਪੰਜਾਬੀ ਮੂਲ ਦੀ ਬੀਬੀ ਹੈਗੀ ਆ। ਸੋ ਉਹ ਹੁਣ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਹੋਣਗੇ ਜਿਹੜੀਆਂ ਇਲੈਕਸ਼ਨਸ ਆਉਣ ਵਾਲੇ ਸਮੇਂ ਦੇ ਵਿੱਚ ਹੋਣੀਆਂ। 2024 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਸ ਦੇ ਲਈ ਨਿੱਕੀ ਹੈਲੀ ਆਪਾਂ ਕਹਿ ਸਕਦੇ ਹਾਂ ਵੀ ਉਸਨੇ ਆਪਣਾ ਦਾ ਜਿਹੜਾ ਉਹ ਖੇਡਣਾ 15 ਫਰਵਰੀ ਨੂੰ ਦੱਸਿਆ ਜਾ ਰਿਹਾ ਆ ਵੀ ਉਹ ਐਲਾਨ ਕਰ ਸਕਦੇ ਆ। ਜਿਹੜੇ ਉੱਥੇ ਦਾ ਇਲਾਕਾ ਆ ਨਾਰਥ ਕੈਰੋਲੀਨਾ, ਉੱਥੋਂ ਜਿਹੜਾ ਇਹ ਜਿਹੜੇ ਐਲਾਨ ਕਰ ਸਕਦੇ ਨੇ। ਸਾਊਥ ਕੈਰੋਲੀਨਾ ਦੇ ਵਿੱਚ ਚਾਰਲਸਟਨ ਜਿਹੜਾ ਇਲਾਕਾ ਆ ਉੱਥੇ ਆਪਣੇ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦਾ ਐਲਾਨ ਕਰ ਸਕਦੇ ਨੇ। ਹੋਰ ਵੀ ਇਸ ਵਾਰ ਹਰਜੋਤ ਸਿੰਘ ਜੀ ਕਾਫੀ ਪਿੰਡ ਜਿਹੜਾ ਆ ਉਹ ਭਖਣ ਦੀ ਕਿਆਸ ਰਾਈਆਂ ਨੇ, ਉਮੀਦ ਨੇ। ਉਹਦੇ ਵਿੱਚ ਰੀਜ਼ਨ ਇਹੀ ਆ ਵੀ ਜਿਹੜਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਆਲਰੇਡੀ ਐਲਾਨ ਕਰ ਦਿੱਤਾ, ਚਾਹੁੰਦੇ ਤਾਂ ਹੈਗੇ ਆ ਵੀ ਆਪਣਾ ਦਬਦਬਾ ਕਾਇਮ ਜਿਹੜਾ ਰੱਖਣ। ਆਪਾਂ ਕੱਲ੍ਹ ਵੀ ਇਹੀ ਜ਼ਿਕਰ ਕਰ ਰਹੇ ਸੀ
ਜਿਹੜੀ ਐਸਟੈਬਲਿਸ਼ਮੈਂਟ ਆ ਰਿਪਬਲਿਕਨ ਪਾਰਟੀ ਦੀ, ਉਹ ਸਮਹਾਉ ਟਰੰਪ ਤੋਂ ਹੁਣ ਦੂਰੀ ਜਿਹੜੀ ਉਹ ਬਣਾਉਣਾ ਚਾਹੁੰਦੇ ਆ। ਕਿਉਂਕਿ ਜਿਹੜੀ ਰੈੱਡ ਵੇਵ ਦੀ ਇਹ ਗੱਲ ਕਰਦੇ ਰਹੇ, ਉਹ ਆਈ ਨਹੀਂ, ਪਿਛਲੀ ਵਾਰੀ ਵੀ ਜਿਹੜੀ ਉਹ ਨਹੀਂ ਆਈ, ਜਦ ਕਿ ਬਾਈਡਨ ਪ੍ਰਸ਼ਾਸਨ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਤਰੁੱਟੀਆਂ ਜਿਹੜੀਆਂ ਆ ਉਹ ਸਾਹਮਣੇ ਨਜ਼ਰ ਆਉਂਦੀਆਂ ਰਹੀਆਂ ਸੀ। ਜੀ, ਸੋ ਬਿਲਕੁਲ ਜੇ ਕੁਛ ਕੁ ਪੁਆਇੰਟ ਆਪਾਂ ਨਿੱਕੀ ਹੈਲੀ ਦੇ ਬਾਰੇ ਦੱਸਦੇ ਜਾਈਏ, ਕਹਿੰਦੇ ਭਈ ਪਹਿਲੀ ਲੇਡੀ ਆ ਜਿਸ ਨੇ ਫਸਟ ਮਿਨੋਰਿਟੀ ਗਵਰਨਰ ਜੋ ਸਾਊਥ ਕੈਰੋਲੀਨਾ ਦੇ ਵਿੱਚ ਬਣੀ ਸੀ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਨਿੱਕੀ ਹੈਲੀ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਹੈਗੀ ਆ। ਉਸ ਤੋਂ ਬਾਅਦ ਜਦੋਂ ਹਿਲਰੀ ਕਲਿੰਟਨ ਨੇ ਸਪੀਚ ਦਿੱਤਾ ਸੀ ਇੱਕ ਵਾਰ, ਉਸ ਤੋਂ ਇੰਸਪਾਇਰ ਹੋ ਕੇ ਉਹ ਆਫਿਸ ਦੇ ਲਈ ਰਨ ਕੀਤਾ ਸੀ। 2010 ਦੇ ਵਿੱਚ ਗਵਰਨਰ ਦੀ ਰੇਸ ਦੇ ਲਈ ਉਹ ਟੀ ਪਾਰਟੀ ਦੀ ਫੇਵਰੇਟ ਸੀਗੀ। ਟੀ ਪਾਰਟੀ ਆਪਾਂ ਨੂੰ ਪਤਾ ਰਿਪਬਲਿਕਨ ਪਾਰਟੀ 'ਚ ਕਾਫੀ ਫਾਰ ਰਾਈਟ ਪਾਰਟੀ ਹੈਗੀ ਆ। 2012 ਸੰਨ ਦੇ ਵਿੱਚ ਮਿਟ ਰੋਮਨੀ ਜੋ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀ, ਉਹਨਾਂ ਨੂੰ ਉਸਨੇ ਐਂਡੋਰਸ ਕੀਤਾ ਸੀ। ਤੇ ਕਹਿੰਦੇ ਭਈ ਸਭ ਤੋਂ ਜ਼ਿਆਦਾ ਪ੍ਰੇਜ਼ ਨਿੱਕੀ ਹੈਲੀ ਦੀ ਉਸ ਟਾਈਮ ਤੇ ਹੋਈ ਸੀ, ਜਿਸ ਟਾਈਮ ਉਸਨੇ ਜਿਹੜਾ ਉੱਥੇ ਦਾ ਸਟੇਟ ਹਾਊਸ ਗਰਾਊਂਡਸ ਆ, ਉੱਥੇ ਇੱਕ ਕੰਟਰੋਵਰਸ਼ੀਅਲ ਕਨਫੈਡਰੇਟ ਬੈਟਲ ਫਲੈਗ ਲੱਗਾ ਹੋਇਆ ਸੀ, ਉਸ ਨੂੰ ਰਿਮੂਵ ਕੀਤਾ ਸੀ। ਯਾ ਸੋ ਨਿੱਕੀ ਹੈਲੀ, ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਇਹ ਜਿਹੜੀ ਪੰਜਾਬੀ ਮੂਲ ਦੀ ਜਿਹੜੀ ਉਹ ਹੈਗੀ ਆ, ਸੋ ਸਿੱਖ ਜਿਹੜੇ ਆ ਪਰਿਵਾਰ ਦੇ ਨਾਲ ਜੁੜੀ ਹੋਈ ਆ। ਪੂਰਾ ਨਾਮ ਨਿਮਰਤਾ ਨਿੱਕੀ ਰੰਧਾਵਾ ਜਿਹੜਾ ਇਸ ਦਾ ਹੈ। ਸੋ ਇਹ ਜਿਹੜੀ ਚੀਜ਼ ਆਪਾਂ ਇਸ ਚੀਜ਼ ਦੇ ਵਿੱਚ ਦੇਖ ਰਹੇ ਹੈਗੇ ਆ। ਅਜੀਤ ਸਿੰਘ ਰੰਧਾਵਾ ਤੇ ਰਾਜ ਕੌਰ ਰੰਧਾਵਾ ਦੀ ਇਹ ਬੇਟੀ ਆ, ਤੇ ਇਸ ਦਾ ਵਿਆਹ ਜਿਹੜਾ ਮਾਈਕਲ ਹੇਲੀ, ਜਿਸ ਦੇ ਕਰਕੇ ਇਹਦਾ ਲਾਸਟ ਨੇਮ ਹੁਣ ਆਪਾਂ ਦੇਖ ਰਹੇ ਹਾਂ ਵੀ ਉਹ ਨਿੱਕੀ ਹੈਲੀ ਦੇ ਨਾਮ ਦੇ ਨਾਲ ਜਿਹੜਾ ਉਹ ਜਾਣਿਆ ਜਾਂਦਾ ਹੈ। ਦੋ ਇਹਨਾਂ ਦੇ ਜਿਹੜੇ ਉਹ ਬੱਚੇ ਆ। ਤੇ 2016 ਦੇ ਵਿੱਚ ਹਰਜੋਤ ਸਿੰਘ ਜੀ, ਜਿਹੜੀ ਇੱਕ ਇੰਟਰਸਟਿੰਗ ਗੱਲ ਆ, ਇਹਨਾਂ ਦਾ ਜਿਹੜਾ ਬੈਕਡ ਕੈਂਡੀਡੇਟ ਸੀਗਾ ਮਾਰਕੋ ਰੂਬੀਓ, ਤੇ ਉਧਰ ਦੂਜੇ ਪਾਸੇ ਜਿਹੜੇ ਉਹ ਟਰੰਪ ਹੋਣੀ ਆਮੋ ਸਾਹਮਣੇ ਸੀਗੇ ਇੱਕ ਟਾਈਮ ਦੇ ਉੱਤੇ। ਪਰ ਬਾਅਦ ਦੇ ਵਿੱਚ ਕਹਿ ਸਕਦੇ ਹਾਂ ਵੀ ਆਪਸ ਦੇ ਵਿੱਚ ਇਹਨਾਂ ਦਾ ਸਮਝੌਤਾ ਵੀ ਜਿਹੜਾ ਹੋਇਆ, ਤੇ ਯੂਐਨ ਦੇ ਅੰਬੈਸਡਰ ਦੇ ਤੌਰ ਦੇ ਉੱਤੇ ਨਿੱਕੀ ਹੈਲੀ 2 ਸਾਲ ਉਹਨਾਂ ਨੇ ਜਿਹੜਾ ਉਹ ਸਰਵ ਵੀ ਜਿਹੜਾ ਉਹ ਕੀਤਾ ਸੀ। ਟਰੰਪ ਹੁਣਾਂ ਨੇ ਇਹਨਾਂ ਦੇ ਜਿਹੜੇ ਕੈਂਡੀਡੇਟ ਆ ਨਿੱਕੀ ਹੈਲੀ ਨੇ, ਜਿਨ੍ਹਾਂ ਨੂੰ ਬੈਕ ਕੀਤਾ ਸੀ, ਮਾਰਕੋ ਰੂਬੀਓ ਨੂੰ ਸਾਊਥ ਕੈਰੋਲੀਨਾ ਦੀ GOP ਪ੍ਰਾਇਮਰੀ ਦੇ ਵਿੱਚ ਹਰਾ ਵੀ ਜਿਹੜਾ ਉਦੋਂ ਦਿੱਤਾ ਸੀ। ਸੋ ਜੀ। ਦੇਖੋ ਅੱਗੇ ਹੋਰ ਕਿਹੜੇ ਨਾਮ ਜਿਹੜੇ ਆ ਇਸ ਪਿੜ ਦੇ ਵਿੱਚ ਆਉਂਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, FBI ਦੇ ਦੁਆਰਾ ਬਾਈਡਨ ਹੁਣਾਂ ਦੇ ਬੀਚ ਹੋਮ ਦੇ ਨੂੰ ਸਰਚ ਜਿਹੜਾ ਇਸ ਟਾਈਮ ਕੀਤਾ ਜਾ ਰਿਹਾ ਆ। ਸਪੈਸ਼ਲ ਕਾਉਂਸਲ ਦੀ ਇਨਵੈਸਟੀਗੇਸ਼ਨ ਦੇ ਤਹਿਤ ਇਹ ਜਿਹੜੀ ਸਰਚ ਆ, ਤੁਸੀਂ ਹੁਣ ਛਾਪੇਮਾਰੀ ਕਹਿ ਲਓ ਜਾਂ ਰੇਡ ਕਹਿ ਲਓ ਜਾਂ ਇਹ ਸਰਚ ਆ, ਉਹ ਇਸ ਟਾਈਮ ਚੱਲ ਰਹੀ ਹੈ। ਇਹ ਕਲਾਸੀਫਾਈਡ ਮਟੀਰੀਅਲ ਦੇ ਨਾਲ ਹੀ ਸੰਬੰਧਿਤ ਸਰਚ ਜਿਹੜੀ ਉਹ ਦੇਖੀ ਜਾ ਰਹੀ ਆ। ਫੈਡਰਲ ਇਨਵੈਸਟੀਗੇਟਰਸ ਆ, ਉਹਨਾਂ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਦਾ ਜਿਹੜਾ ਵੈਕੇਸ਼ਨ ਹੋਮ ਰਿਹੋਬੋਥ ਡੈਲਾਵੇਅਰ ਦੇ ਵਿੱਚ ਆ, ਉੱਥੇ ਇਹ ਜਿਹੜੀ ਆ ਛਾਪੇਮਾਰੀ ਹੁਣ ਇੱਕ ਹਿਸਾਬ ਦੇ ਨਾਲ ਕਰ ਰਹੇ ਆ। ਦੇਖ ਰਹੇ ਆ ਵੀ ਭਾਈ ਹੋਰ ਤਾਂ ਨਹੀਂ ਕੁਛ ਹੈਗਾ। ਬੌਬ ਬੋਰ ਜਿਹੜੇ ਬਾਈਡਨ ਉਹਨਾਂ ਦੇ ਪਰਸਨਲ ਲਾਇਰ ਆ, ਉਹਨਾਂ ਨੇ ਸਟੇਟਮੈਂਟ ਦੇ ਵਿੱਚ ਜਿਹੜਾ ਆਖਿਆ ਵੀ ਪ੍ਰੈਜ਼ੀਡੈਂਟ ਦੀ ਟੀਮ ਜਿਹੜੀ ਉਹਨਾਂ ਨੇ ਕਿਸੇ ਦੇ ਨਾਲ ਜਿਹੜੇ ਕਿਸੇ ਨੂੰ ਵੀ ਨੋਟਿਸ ਆਫ ਆਪਰੇਸ਼ਨ ਦੀ ਉਹਦੀ ਇਨਫੋਰਮੇਸ਼ਨ ਜਿਹੜੀ ਉਹ ਨਹੀਂ ਸੀ ਮੰਗੀ, ਪਰ ਉਹਨਾਂ ਨੇ ਕਨਫਰਮ ਜਿਹੜਾ ਕੀਤਾ ਵੀ ਡਿਪਾਰਟਮੈਂਟ ਆਫ ਜਸਟਿਸ ਦੇ ਦੁਆਰਾ ਹੀ ਇਹ ਜਿਹੜੀ ਸਰਚ ਆ ਉਹ ਕੀਤੀ ਜਾ ਰਹੀ ਆ ਫੈਡਰਲ ਏਜੰਟਸ ਦੇ ਦੁਆਰਾ। ਸੋ ਇਹ ਜਿਹੜੀ ਹਰਜੋਤ ਸਿੰਘ ਜੀ, ਰਾਸ਼ਟਰਪਤੀ ਬਾਈਡਨ ਹੁਣਾਂ ਦੇ ਘਰਾਂ ਚੋਂ ਉਹਨਾਂ ਦੇ ਨਾਲ ਜਿਹੜਾ ਆਪਾਂ ਚੀਜ਼ ਦੇਖੀ ਵੀ ਇੱਕ ਪਰਸਨਲ ਆਫਿਸ ਦੇ ਵਿੱਚੋਂ ਕਲਾਸੀਫਾਈਡ ਡਾਕੂਮੈਂਟਸ, ਜਦੋਂ ਦੇ ਉਹ ਸੈਨੇਟਰ ਸੀਗੇ ਤੇ ਜਦੋਂ ਉਹ ਵਾਈਸ ਪ੍ਰੈਜ਼ੀਡੈਂਟ ਸੀਗੇ, ਉਹਦੇ ਨਾਲ ਸੰਬੰਧਿਤ ਡਾਕੂਮੈਂਟਸ ਜਿਹੜੇ ਉਹ ਲੱਭੇ ਸੀ। ਸੋ ਇਹ ਸਰਚ ਜਿਹੜੀ ਹੁਣ ਹੋਰ ਅੱਗੇ ਵਧੀ ਆ। ਸਭ ਤੋਂ ਪਹਿਲਾਂ ਇਹ ਮੁੱਦਾ ਉਦੋਂ ਗਰਮਾਇਆ ਸੀਗਾ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਮਾਰੋ-ਲਾਗੋ ਦੇ ਵਿੱਚ, ਜਦੋਂ ਉਹਨਾਂ ਦੇ ਉੱਥੇ ਡਾਕੂਮੈਂਟਸ ਜਿਹੜੇ ਲੱਭੇ ਸੀ। ਫਿਰ ਜੋ ਬਾਈਡਨ ਤੱਤੇ ਪਾਣੀ 'ਚ ਆਏ ਆ, ਹੁਣ ਰੀਸੈਂਟਲੀ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ, ਉਹਨਾਂ ਦਾ ਨਾਮ ਵੀ ਇਸ ਦੇ ਵਿੱਚ ਆਇਆ। ਉਹਨਾਂ ਦੇ ਵੀ ਕੁਝ ਕਲਾਸੀਫਾਈਡ ਡਾਕੂਮੈਂਟਸ ਲੱਭੇ ਨੇ। ਸੋ ਇਵੈਂਚੁਅਲੀ ਜਿਹੜਾ ਹਰਜੋਤ ਸਿੰਘ ਜੀ, ਇੱਦਾਂ ਲੱਗ ਰਿਹਾ ਵੀ ਜਿਹੜੇ ਕਲਾਸੀਫਾਈਡ ਡਾਕੂਮੈਂਟਸ ਦਾ ਜਿਹੜਾ ਮਸਲਾ ਆ, ਉਹ ਵੀ ਸਾਰੇ ਜਣੇ ਜਿੱਦਾਂ ਘਰਾਂ ਨੂੰ ਲੈ ਤਾਂ ਜਾਂਦੇ ਆ, ਪਰ ਵਾਪਸ ਲਿਆਉਣਾ ਜਿਹੜਾ ਉਹਨਾਂ ਨੂੰ ਚੇਤਾ ਭੁੱਲ ਜਾਂਦਾ ਹੈ। ਜੀ, ਬਿਲਕੁਲ। ਅਗਲੀ ਖਬਰ ਵੱਲ ਚੱਲੀਏ। ਇੱਕ ਰੇਡੀਓ ਐਕਟਿਵ ਕੈਪਸੂਲ ਆਸਟ੍ਰੇਲੀਆ ਦੇ ਵਿੱਚ ਕਹਿੰਦੇ ਗਵਾਚ ਗਿਆ ਸੀ ਜਦੋਂ ਉਸ ਨੂੰ ਟਰਾਂਸਫਰ ਕਰ ਰਹੇ ਸੀ, ਤੇ ਉਹਦਾ ਸਾਈਜ਼ ਬੜਾ ਛੋਟਾ ਸੀਗਾ, ਐਜ਼ ਏ ਨੋ ਬਿਗਰ ਦੈਨ ਕੁਆਇਨ, ਛੋਟਾ ਜਿਹਾ ਕੁਆਇਨ ਵਰਗਾ ਸੀਗਾ। ਪਰ 6 ਦਿਨਾਂ ਤੋਂ ਬਾਅਦ ਉਹ ਰੇਡੀਓ ਐਕਟਿਵ ਕੈਪਸੂਲ ਆ ਇੱਕ ਸੜਕ ਦੇ ਲਾਗਿਓਂ ਮਿਲ ਗਿਆ।
ਤੇ ਹਿਊਮਨ ਮੇਡ ਫਿਸ਼ਨ ਪ੍ਰੋਜੈਕਟ ਦੇ ਥਰੂ ਇਹ ਰੇਡੀਓਲੋਜੀਕਲ ਲੈਬੋਰਟਰੀਜ਼ ਵੱਲੋਂ ਬਣਾਇਆ ਗਿਆ ਸੀ। ਐਂਜਲਾ ਡੀ ਫਲਵੀਓ ਇੱਕ ਅਸਿਸਟੈਂਟ ਪ੍ਰੋਫੈਸਰ ਹੈਗੇ ਨਿਊਕਲੀਅਰ ਇੰਜੀਨੀਅਰਿੰਗ ਦੇ ਯੂਨੀਵਰਸਿਟੀ ਆਫ ਇਲੀਨਾਇਸ ਉਰਵਾਨਾ ਦੇ, ਉਹਨਾਂ ਨੇ ਇਹ ਦੱਸਿਆ ਹੈਗਾ। ਪਰ ਕਹਿੰਦੇ ਵੀ ਇਹ ਕਾਫੀ ਖਤਰਨਾਕ ਹੋ ਸਕਦਾ ਸੀ ਜੋ ਲੋਕ ਇਹਦੇ ਕੰਟੈਕਟ ਦੇ ਵਿੱਚ ਆ ਜਾਂਦੇ। ਤੇ ਜਿਹੜੀਆਂ ਸਰਚ ਪਾਰਟੀ ਸੀਗੀਆਂ ਨਾਰਥ ਸਾਊਥ, ਜੋ ਉੱਥੇ ਦਾ ਗ੍ਰੇਟ ਨਾਰਦਰਨ ਹਾਈਵੇ ਹੈਗਾ, ਸਲੋ ਸਪੀਡ ਦੇ ਉੱਤੇ ਉਹਨਾਂ ਨੇ ਕਾਫੀ ਸਰਚ ਕੀਤੀ ਤੇ ਇਸ ਨੂੰ ਪਰਥ ਤੋਂ 870 ਮੀਲ ਦੀ ਜਰਨੀ ਦੇ ਦੌਰਾਨ ਲੱਭਿਆ ਗਿਆ ਪਰਥ ਦੇ ਸਵਰਬਸ ਦੇ ਏਰੀਏ ਦੇ ਵਿੱਚ। ਪਰ ਹੁਣ ਇਹ ਨਹੀਂ ਪਤਾ ਚੱਲ ਰਿਹਾ ਵੀ ਇਹ ਕਿੱਦਾਂ ਜਿਹੜਾ ਆ ਇਹ ਗਵਾਚ ਗਿਆ ਸੀ। ਇਹ ਇੱਕ ਬਹੁਤ ਐਕਟਿਵ ਸੋਰਸ, ਵੈਰੀ ਐਕਟਿਵ ਸੋਰਸ ਕਰਕੇ ਇਸ ਨੂੰ ਦੱਸਿਆ ਜਾ ਰਿਹਾ ਹੈ। ਬੜੀ ਕਮਾਲ ਦੀ ਗੱਲ ਹੋਈ ਸੀ ਹਰਜੋਤ ਸਿੰਘ ਜਦੋਂ ਕਿਉਂਕਿ ਛੋਟਾ ਜਿਹਾ ਸੀ, ਇੰਨਾ ਕਿ ਜਿੱਦਾਂ ਆਪਾਂ ਕਹਿ ਸਕਦੇ ਹਾਂ ਵੀ ਛੋਟਾ ਜਿਹਾ ਸੀਗਾ। ਤੇ KCM 137 ਇਹ ਹਾਈਲੀ ਰੇਡੀਓ ਐਕਟਿਵ ਜਿਹੜਾ ਧਾਤੂ ਆ ਇਸ ਕੈਪਸੂਲ ਦੇ ਵਿੱਚ ਸੀਗਾ। 6 ਦਿਨ ਪਹਿਲਾਂ ਗਵਾਚਾ ਸੀ, ਫਿਰ ਕੱਲੀ ਰੋਡ ਦੇ ਆਲੇ ਦੁਆਲੇ ਜਿਹੜੇ ਹਰਜੋਤ ਸਿੰਘ ਜੀ ਦੇਖਿਆ ਗਿਆ। 1400 ਕਿਲੋਮੀਟਰ ਦੇ ਸਟ੍ਰੈਚ ਦੇ ਉੱਤੇ ਮੰਨਿਆ ਜਾਂਦਾ ਸੀਗਾ ਵੀ ਇਹਦੇ ਵਿੱਚ ਜਿਹੜਾ ਉਹ ਕਿਤੇ ਗਵਾਚਾ ਹੈ। 8 ਮਿਲੀਮੀਟਰ ਉੱਚਾ ਤੇ 6 ਮਿਲੀਮੀਟਰ ਰਾਊਂਡ, ਇੰਨਾ ਛੋਟਾ ਜਿਹਾ ਜਿਹੜਾ ਇਹ ਕੈਪਸੂਲ ਸੀ। ਤੇ ਜੇ ਕੋਈ ਵੀ ਇਸ ਦੇ ਸੰਪਰਕ ਦੇ ਵਿੱਚ ਆਉਂਦਾ ਤਾਂ ਫੇਟਲ ਮੌਤ ਵੀ ਜਿਹੜੀ ਉਸ ਦੀ ਹੋ ਸਕਦੀ ਸੀ, ਬਹੁਤ ਘਾਤਕ ਜਿਹੜਾ ਉਹ ਹੋ ਸਕਦਾ ਸੀਗਾ। ਸੋ ਫਿਰ ਇਹਨਾਂ ਨੇ ਪੂਰੀ ਰੋਡ ਨੂੰ ਖੰਗਾਲਿਆ ਹੈਗਾ ਆ ਤੇ ਕੱਲ ਇਵੈਂਚੁਅਲੀ ਇਹਨਾਂ ਨੂੰ ਸਫਲਤਾ ਜਿਹੜੀ ਆ ਉਹ ਮਿਲੀ ਹੈਗੀ ਆ ਵੀ ਭਾਈ ਇਸ ਨੂੰ ਜਿਹੜਾ ਉਹ ਲੱਭ ਲਿਆ ਗਿਆ ਆ। ਹੁਣ ਜਾਂਚ ਤਾਂ ਭਾਈ ਹੋਊਗੀ ਵੀ ਜਿਹਦੇ ਵਿੱਚ ਟਰੈਵਲ ਕਰ ਰਿਹਾ ਸੀਗਾ ਇਹਦੇ ਵਿੱਚੋਂ ਤਿਲਕ ਕੇ ਡਿੱਗ ਗਿਆ, ਕਿਸੇ ਨੇ ਸਿੱਟਤਾ ਜਾਂ ਅਣਗਹਿਲੀ ਇਵੈਂਚੁਅਲੀ ਜਿਹੜੀ ਉਹ ਕਿੱਥੇ ਹੋਈ ਹੈਗੀ ਆ ਜਿਹਦੇ ਕਰਕੇ ਇਹ ਗਵਾਚ ਗਿਆ ਸੀਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੌਮ ਬਰੇਡੀ ਜੀ ਉਹਨਾਂ ਨੇ ਅੱਜ ਇੱਕ ਵਾਰੀ ਫੇਰ ਅਨਾਉਂਸ ਕੀਤਾ ਹੈ NFL ਦੇ ਸਟਾਰ ਕੁਆਟਰਬੈਕ ਜਿਹੜੇ ਉਹ ਰਹੇ ਆ। 1 ਸਾਲ ਪਹਿਲਾਂ ਵੀ ਇਹਨਾਂ ਨੇ ਅਨਾਉਂਸ ਕੀਤਾ ਸੀਗਾ ਵੀ ਮੈਂ ਭਾਈ ਰਿਟਾਇਰ ਹੋ ਰਿਹਾ ਆ। ਤੇ ਅੱਜ ਇੱਕ ਵੀਡੀਓ ਮੈਸੇਜ ਇਹਨਾਂ ਨੇ ਟਵਿੱਟਰ ਦੇ ਉੱਤੇ ਪਾ ਕੇ ਕਿਹਾ ਆ ਵੀ ਮੈਂ ਇਵੈਂਚੁਅਲੀ ਰਿਟਾਇਰ ਹੋ ਰਿਹਾ, ਦਿਸ ਟਾਈਮ ਫॉर ਗੁੱਡ। ਵੀ ਅਸਲ ਦੇ ਵਿੱਚ ਜਿਹੜਾ ਹੋ ਰਿਹਾ 45 ਸਾਲਾ ਟੌਮ ਬਰੇਡੀ ਅਮਰੀਕਨ NFL ਹਿਸਟਰੀ ਦੇ ਵਿੱਚ ਟੌਪ ਕਲਾਸ ਕੁਆਟਰਬੈਕ ਮੰਨਿਆ ਜਾਂਦਾ ਹੈ, ਹਾਲ ਆਫ ਫੇਮਰ ਆ ਤੇ ਬਹੁਤ ਹੀ ਜਿਹੜਾ ਉੱਚ ਪੱਧਰ ਦਾ ਖਿਡਾਰੀ ਜਿਹੜਾ ਰਿਹਾ ਆ। ਹੁਣ ਦੇਖੋ ਪਿਛਲੇ ਸਾਲ ਵੀ ਇਹਨੇ ਸੀਜ਼ਨ ਜਿਹੜਾ ਉਹ ਪੂਰਾ ਇੱਥੇ ਖੇਡਿਆ ਆ। 45 ਸਾਲ ਦੀ ਉਮਰ ਦੇ ਵਿੱਚ ਇੱਥੇ ਕਈਆਂ ਨੂੰ ਕਈ ਤਰੀਕੇ ਦੀਆਂ ਸਰੀਰਕ ਸਮੱਸਿਆਵਾਂ ਜਿਹੜੀਆਂ ਉਹ ਆ ਜਾਂਦੀਆਂ ਆ, ਪਰ ਐਡੀ ਜਿਹੜੀ ਟਫ ਗੇਮ ਦੇ ਵਿੱਚ, ਰਫ ਗੇਮ ਦੇ ਵਿੱਚ ਵੀ ਉਹ ਖੇਲਦਾ ਰਿਹਾ ਆ। ਉਮਰ ਦਾ ਤਕਾਜ਼ਾ ਉਸਦੀ ਖੇਡ ਦੇ ਵਿੱਚ ਪਤਾ ਲੱਗਦਾ ਸੀਗਾ, ਪਰ ਫਿਰ ਵੀ ਬਹੁਤ ਲੰਮਾ ਸਮਾਂ ਜਿਹੜਾ ਆ ਉਹ ਖੇਲਦਾ ਰਿਹਾ ਹੈਗਾ ਆ। ਮੈਂ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਜਿਹੜਾ ਉਹ ਕਰਦਾ ਆ ਜਿਨ੍ਹਾਂ ਨੇ 2 ਦਹਾਕੇ ਤੋਂ ਲੰਮੇ ਚੱਲੇ ਇਸ ਦੇ ਕਰੀਅਰ ਦੇ ਵਿੱਚ ਸਾਥ ਜਿਹੜਾ ਉਹ ਦਿੱਤਾ ਆ। ਸਭ ਤੋਂ ਲੰਮਾ ਸਮਾਂ 23 ਸਾਲ ਦੇ ਇਸ ਕਰੀਅਰ ਦੇ ਵਿੱਚ ਉਸਨੇ ਨਿਊ ਇੰਗਲੈਂਡ ਪੈਟਰੀਅਟਸ ਦੇ ਨਾਲ ਜਿਹੜਾ ਆ ਉਹ ਬਿਤਾਇਆ ਹੈਗਾ ਆ, ਜਿਸ ਦੌਰਾਨ ਉਸਨੇ ਬਹੁਤ ਸਾਰੇ ਜਿਹੜੇ ਸੁਪਰ ਬਾਲ ਜਿੱਤੇ ਆ। 7 ਸੁਪਰ ਬਾਲ ਜੇਤੂ ਟੀਮਾਂ ਦੇ ਵਿੱਚ ਇਹ ਰਿਹਾ ਆ। ਸੋ ਬਹੁਤ ਹੀ ਤਗੜਾ ਇਸ ਦਾ ਜਿਹੜਾ ਹੁਣ ਰੈਕਡ ਦੇਖਿਆ ਗਿਆ ਆ। ਫਾਈਨਲੀ ਕਹਿ ਰਿਹਾ ਵੀ ਦਿਸ ਟਾਈਮ ਆਈ ਐਮ ਰਿਟਾਇਰਿੰਗ ਫॉर ਗੁੱਡ, ਪੱਕੇ ਤੌਰ ਦੇ ਉੱਤੇ ਸੰਨਿਆਸ NFL ਤੋਂ ਲੈਣ ਜਾ ਰਿਹਾ। ਜੀ ਵੋਲਵੋ ਗਰੁੱਪ ਜੋ ਸੈਮੀ ਟਰੱਕ ਮੇਕਰ ਹੈਗਾ, ਉਸਨੇ 130 ਮਿਲੀਅਨ ਦਾ ਕੰਸੈਂਟ ਆਰਡਰ NHTSA ਦੇ ਨਾਲ ਸਾਈਨ ਕੀਤਾ ਹੈਗਾ। ਕਹਿੰਦੇ ਵੀ ਕੰਪਨੀ ਜਿਹੜੀ ਆ ਇਹ ਰੀਕਾਲ ਨਹੀਂ ਕਰ ਰਹੀ ਸੀ ਆਪਣੀਆਂ ਵਹੀਕਲਸ ਨੂੰ ਟਾਈਮਲੀ ਮੈਨਰ ਦੇ ਵਿੱਚ। ਸੋ ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਨਾਲ ਇਹਨਾਂ ਨੇ 130 ਮਿਲੀਅਨ ਡਾਲਰ ਐਜ਼ ਅ ਸਿਵਲ ਪੈਨਲਟੀ ਦਾ ਕੰਸੈਂਟ ਆਰਡਰ ਸਾਈਨ ਕੀਤਾ ਹੈਗਾ ਆ। ਵੋਲਵੋ ਗਰੁੱਪ ਨਾਰਥ ਅਮਰੀਕਾ ਨੇ ਕਿਹਾ ਵੀ ਇਮੀਡੀਏਟਲੀ 65 ਮਿਲੀਅਨ ਡਾਲਰ ਦੀ ਪੇਮੈਂਟ ਉਹ ਅੰਡਰ ਦਾ ਟਰਮਸ ਆਫ ਕੰਸੈਂਟ ਆਰਡਰ ਤੇ 45 ਮਿਲੀਅਨ ਦੀ ਪੇਮੈਂਟ ਡੈਫਰਡ ਕੇਸ ਦੇ ਵਿੱਚ ਐਡੀਸ਼ਨਲ ਵਾਇਲੇਸ਼ਨ ਦੇ ਸੰਬੰਧ ਦੇ ਵਿੱਚ, ਤੇ ਫਾਈਨਲ 20 ਮਿਲੀਅਨ ਡਾਲਰ ਦੀ ਸੇਫਟੀ ਡਾਟਾ ਐਨਾਲਿਟੀਕਲ ਇਨਫਰਾਸਟ੍ਰਕਚਰ ਦੇ ਸੰਬੰਧ ਦੇ ਵਿੱਚ ਉਹ ਪੇਮੈਂਟਸ ਕਰਨਗੇ। ਇਸ ਤੋਂ ਬਿਨਾਂ ਜੋ ਐਗਰੀਮੈਂਟ ਹੋਇਆ ਵੋਲਵੋ ਗਰੁੱਪ ਨਾਰਥ ਅਮਰੀਕਾ ਤੇ ਜੋ NHTSA ਦੇ ਨਾਲ ਆ, ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਬਹੁਤ ਸਾਰੀਆਂ ਉਹ ਚੇਂਜਸ ਲੈ ਕੇ ਆਉਣਗੇ ਜੋ ਟਰੱਕ ਬਣਾਉਣਗੇ ਆਉਣ ਵਾਲੇ ਸਮੇਂ ਦੇ ਵਿੱਚ। NHTSA ਵੋਲਵੋ ਗਰੁੱਪ ਨਾਰਥ ਅਮਰੀਕਾ ਨੂੰ 3 ਸਾਲਾਂ ਦੇ ਲਈ ਘੱਟੋ ਘੱਟ ਵਾਚ ਕਰੇਗਾ, ਗਵਰਨਮੈਂਟ ਏਜੰਸੀ ਜੋ ਇਹ ਹੈਗੀ ਆ।
ਤੇ motor1.com ਨੇ ਵੋਲਵੋ ਗਰੁੱਪ ਨਾਰਥ ਅਮਰੀਕਾ ਨੂੰ ਰੀਚ ਕਰਨ ਦੀ ਵੀ ਕੋਸ਼ਿਸ਼ ਕੀਤੀ, ਪਰ ਉਹਨਾਂ ਨੇ ਕੋਈ ਇਸ ਸੰਬੰਧ ਦੇ ਵਿੱਚ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਦਿੱਤਾ। ਵੋਲਵੋ ਗਰੁੱਪ ਕਾਫੀ ਕੋਸ਼ਿਸ਼ ਕਰ ਰਿਹਾ ਇਲੈਕਟ੍ਰੀਫਿਕੇਸ਼ਨ ਦੇ ਸੰਬੰਧ ਦੇ ਵਿੱਚ ਵੀ ਇਲੈਕਟ੍ਰਿਕ ਟਰੱਕਸ ਆਉਣ, ਤੇ ਇਹਨਾਂ ਨੇ ਲੈਟਰ ਆਫ ਇੰਟੈਂਟ ਵੀ ਸਾਈਨ ਕੀਤਾ ਹੈਗਾ ਇਲੈਕਟ੍ਰਿਕ ਸੈਮੀ ਚਾਰਜਰ ਐਟ ਪਾਇਲਟ ਤੇ ਫਲਾਈਂਗ ਜੇ ਟਰੱਕ ਸਟਾਪਸ ਦੇ ਨਾਲ ਨਾਰਥ ਅਮਰੀਕਾ ਦੇ ਵਿੱਚ। ਤੇ ਕੰਪਨੀ ਨੇ ਆਲਰੇਡੀ ਹੈਵੀ ਹੌਲਿੰਗ ਬਿਗ ਰਿਗਸ ਜੋ ਹੈਗੇ ਆ ਉਹਨਾਂ ਨੂੰ ਬਿਲਡ ਕਰਨਾ ਸ਼ੁਰੂ ਕੀਤਾ ਹੋਇਆ। ਹੂੰ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਵੈਦਰ ਸਟਾਰਮ ਨੇ ਇੱਕ ਵਾਰੀ ਫੇਰ ਅਮਰੀਕਾ ਦੇ ਬਹੁਤ ਸਾਰੇ ਸੂਬਿਆਂ ਦੇ ਵਿੱਚ ਹਾਹਾਕਾਰ ਮਚਾਈ ਆ। ਆਪਾਂ ਦੇਖਿਆ ਸੀਗਾ ਵੀ ਜਿਹੜੀ ਰੇਨ ਸਟਾਰਮਸ ਕੈਲੀਫੋਰਨੀਆ 'ਚ ਆਏ, ਕਿੰਨਾ ਜਿਹੜਾ ਨੁਕਸਾਨ ਉਸਦੇ ਕਰਕੇ ਹੋਈ ਆ, ਕੁਛ ਜਾਨਾਂ ਵੀ ਜਿਹੜੀਆਂ ਉਸਦੇ ਵਿੱਚ ਚਲੀ ਗਈਆਂ। ਇਸ ਵਾਰ ਇੱਕ ਵਾਰੀ ਫੇਰ ਟੈਕਸਸ ਵਾਲੇ ਟੈਕਸਸ ਦੇ ਸੂਬੇ ਤੇ ਉਸਦੇ ਇਰਦ-ਗਿਰਦ ਸੂਬਿਆਂ ਦੇ ਵਿੱਚ ਫਰੀਜ਼ ਵਾਰਨਿੰਗਸ ਤੇ ਉਹ ਸਾਰਾ ਕੁਛ ਚੱਲ ਰਿਹਾ ਸੀ। ਵਿੰਟਰ ਸਟਾਰਮ ਬਰਫ਼ਬਾਰੀ ਜਿਹੜੀ ਉਹ ਬਹੁਤ ਜ਼ਿਆਦਾ ਪੈ ਰਹੀ ਆ। ਇਸ ਮੌਕੇ ਟੈਕਸਸ ਦੇ ਵਿੱਚ 2,80,000 ਲੋਕ ਵਿਦਆਊਟ ਪਾਵਰ ਨੇ। 2,000 ਦੇ ਤਕਰੀਬਨ ਫਲਾਈਟਸ ਜਿਹੜੀਆਂ ਉੱਥੇ ਕੈਂਸਲ ਹੋ ਚੁੱਕੀਆਂ ਤੇ 6 ਜਾਣਿਆਂ ਦੇ ਮਰਨ ਦੀ ਜਿਹੜੀ ਖਬਰ ਆ ਉਹ ਟੈਕਸਸ 'ਚੋਂ ਆ ਰਹੀ ਹੈਗੀ ਆ। ਸੋ ਇਹ ਇਸ ਟਾਈਮ ਬਹੁਤ ਜ਼ਿਆਦਾ ਸਥਿਤੀ ਕਸੂਤੀ ਜਿਹੜੀ ਉਹ ਬਣੀ ਪਈ ਆ। 2 ਸਾਲ ਪਹਿਲਾਂ ਵੀ ਫਰਵਰੀ ਦੇ ਮਹੀਨੇ ਦੇ ਵਿੱਚ ਇੱਕ ਵਿੰਟਰ ਸਟਾਰਮ ਟੈਕਸਸ ਦੇ ਵਿੱਚ ਆਇਆ ਸੀ, ਜਿੱਥੇ 50 ਤੋਂ ਵੱਧ ਲੋਕਾਂ ਦੀ ਜਿਹੜੀ ਉਹ ਮੌਤ ਹੋਈ ਸੀ, ਕਿਉਂਕਿ ਬਿਜਲੀ ਤੇ ਹੀਟ ਲੋਕਾਂ ਤੱਕ ਪਹੁੰਚ ਨਹੀਂ ਸਕੀ। ਜਿਹੜਾ ਟੈਕਸਸ ਦਾ ਐਨਰਜੀ ਗ੍ਰਿਡ ਆ ਉਹ ਪੂਰੀ ਅਮਰੀਕਾ ਦੇ ਗ੍ਰਿਡ ਦੇ ਨਾਲੋਂ ਵੱਖਰਾ ਆ। ਉਹ ਬਾਹਰੋਂ ਕਿਸੇ ਦੇ ਨਾਲ ਜੁੜਿਆ ਨਹੀਂ ਆ। ਇੰਟਰਨਲੀ ਸਾਰਾ ਕੁਛ ਜਿਹੜਾ ਆ ਉਹ ਬਿਜਲੀ ਪ੍ਰੋਡਿਊਸ ਕਰਦੇ ਆ। ਪਰ ਇਹ ਹੁਣ ਜਦੋਂ ਹਰ ਸਾਲ ਹਰਜੋਤ ਸਿੰਘ ਜੀ ਇੱਦਾਂ ਹੋ ਰਿਹਾ ਆ, ਫਿਰ ਇੱਦਾਂ ਦੀਆਂ ਸਥਿਤੀਆਂ ਜਿਹੜੀਆਂ ਟੈਕਸਸ ਦੇ ਵਿੱਚ ਆ ਰਹੀਆਂ ਆ ਤੇ ਠੰਡ ਕਰਕੇ ਜਿਹੜੇ ਬਹੁਤੇ ਲੋਕ ਬਰੂਟਲ ਕੋਲਡ ਕੰਡੀਸ਼ਨਸ ਦੇ ਕਰਕੇ ਉਹਨਾਂ ਦੀਆਂ ਮੌਤਾਂ ਹੋ ਰਹੀਆਂ ਆ। ਉੱਧਰ ਐਕਸੀਡੈਂਟਸ, ਸਲੀਟ, ਜਿਹੜੀ ਬਲੈਕ ਆਈਸ ਆ, ਇਹ ਆਮ ਜਿਹੜੀ ਇਸ ਟਾਈਮ ਟੈਕਸਸ ਦੀਆਂ ਸੜਕਾਂ ਦੇ ਉੱਤੇ ਦੇਖੀ ਜਾ ਰਹੀ ਆ। ਡੈਲਸ ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ਤੇ ਡੈਲਸ ਲਵ ਫੀਲਡ, ਇਹਨਾਂ ਥਾਵਾਂ ਦੇ ਉੱਤੇ ਜਿਹੜੀਆਂ ਮੋਸਟਲੀ ਕੈਂਸਲ ਜਿਹੜੀਆਂ ਆ ਫਲਾਈਟਸ ਹੋਈਆਂ ਪਈਆਂ ਨੇ। ਸੋ ਇੱਕ ਵਾਰੀ ਫਿਰ ਟਰਾਂਸਪੋਰਟੇਸ਼ਨ ਦੇ ਵਿੱਚ ਲੋਕਾਂ ਦੇ ਸਫ਼ਰ ਕਰਨ ਦੇ ਵਿੱਚ ਕਾਫੀ ਜ਼ਿਆਦਾ ਅਸਰ ਜਿਹੜਾ ਹਰਜੋਤ ਸਿੰਘ ਜੀ ਪਵੇਗਾ। ਈਵਨ ਜਿਨ੍ਹਾਂ ਸੂਬਿਆਂ ਦੇ ਵਿੱਚ ਨਹੀਂ ਵੀ ਬਰਫ਼ਬਾਰੀ ਹੈਗੀ ਜਾਂ ਵਿੰਟਰ ਕੰਡੀਸ਼ਨਸ ਨਹੀਂ ਵੀ ਹਨ, ਕਿਉਂਕਿ ਜੇ ਉਹ ਟੈਕਸਸ ਦੇ ਵਿੱਚ ਰੋਕਿਆ ਜਾਣਾ ਸੀ ਤੇ ਉਹ ਵੀ ਇੱਧਰ ਫਲਾਈਟਸ ਡਿਲੇ ਜਾਂ ਕੈਂਸਲ ਜਿਹੜੀਆਂ ਆ ਉਹ ਹੋ ਰਹੀਆਂ ਨੇ। ਇਸ ਟਾਈਮ ਦਰਜਨ ਤੋਂ ਵੱਧ ਸੂਬੇ ਇਸ ਠੰਡ ਦੇ ਕਰਕੇ ਕੁੰਗੜ ਰਹੇ ਨੇ ਤੇ ਸਥਿਤੀ ਕਈ ਥਾਵਾਂ ਦੇ ਉੱਤੇ ਕਾਫੀ ਮੰਦੀ ਚੱਲ ਰਹੀ ਹੈਗੀ। ਅਗਲੀ ਖਬਰ ਵੱਲ ਚੱਲੀਏ। ਇੰਡੀਆ ਦੇ ਗੌਤਮ ਅਡਾਨੀ ਦੀ ਇਨਕਮ ਜਿਹੜੀ ਆ ਉਹ ਤਾਸ਼ ਦੇ ਪੱਤਿਆਂ ਵਾਂਗ ਲਗਾਤਾਰ ਡਿੱਗਦੀ ਜਾ ਰਹੀ ਆ। ਕੁਛ ਦਿਨਾਂ ਦੇ ਵਿੱਚ $90 ਬਿਲੀਅਨ ਉਸ ਦਾ ਲਾਸ ਹੋ ਗਿਆ। 60 ਸਾਲਾਂ ਦਾ ਇੰਡੀਅਨ ਬਿਲੀਅਨਰ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਗਿਣਿਆ ਜਾਂਦਾ ਸੀ, ਜਿਹਦੀਆਂ ਲਗਭਗ ਸਾਰੀਆਂ ਡੀਲਸ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਸਲਾਹ ਨਾਲ ਹੀ ਹੁੰਦੀਆਂ ਸੀਆਂ। ਇਹ ਫੋਰਬਸ ਮੈਗਜ਼ੀਨ ਦੀ ਰਿਪੋਰਟ ਹੈਗੀ ਆ। 2008 ਦੇ ਵਿੱਚ ਉਹ ਬਿਲੀਅਨਰ ਬਣਿਆ ਸੀ, ਜਦੋਂ ਉਸਨੇ ਕਮੋਡਿਟੀ ਐਕਸਪੋਰਟ ਫਰਮ ਨੂੰ ਸ਼ੁਰੂ ਕੀਤਾ ਸੀ ਤੇ ਬਿਲ ਗੇਟਸ ਨੂੰ ਵੀ ਬਿਲੀਅਨਰ ਇੰਡੈਕਸ ਤੋਂ ਉੱਪਰ ਚਲਾ ਗਿਆ ਸੀ ਜੁਲਾਈ 2022 ਦੇ ਵਿੱਚ। ਈਵਨ ਦੋ ਟੈਕ ਇੰਡਸਟਰੀ ਨੇ $315 ਬਿਲੀਅਨ ਲਾਸ ਕੀਤਾ ਪਿਛਲੇ ਸਾਲਾਂ ਦੇ ਦੌਰਾਨ, ਪਰ ਇਸ ਦੀ ਇਨਕਮ ਲਗਾਤਾਰ ਵੱਧ ਰਹੀ ਸੀ। ਹਾਈਡਨਬਰਗ ਦੀ ਰਿਪੋਰਟ ਨੇ ਪੂਰੀ ਤਰ੍ਹਾਂ ਜਿਹੜਾ ਅਡਾਨੀ ਗਰੁੱਪ ਆ ਉਸ ਦਾ ਖਲਾਰਾ ਪਾ ਦਿੱਤਾ ਤੇ ਲੋਕਾਂ ਨੇ ਧੜਾ ਧੜ ਆਪਣੇ ਜੋ ਸ਼ੇਅਰ ਆ ਉਹ ਕੁਝ ਹੀ ਦਿਨਾਂ ਦੇ ਵਿੱਚ ਵੇਚਣੇ ਸ਼ੁਰੂ ਕਰ ਦਿੱਤੇ। ਸੋ ਜੋ ਉਹਨਾਂ ਨੇ ਕੋਸ਼ਿਸ਼ ਤਾਂ ਜ਼ਰੂਰ ਕੀਤੀ, ਇੰਡੀਆ ਦੇ ਮੀਡੀਆ ਨੇ, ਅਡਾਨੀ ਨੇ, ਵੀ ਅਸੀਂ ਜੀ ਲਾਸੂਟ ਫਾਈਲ ਕਰਾਂਗੇ, ਆਹ ਕਰਾਂਗੇ, ਉਹ ਕਰਾਂਗੇ। ਸੋ ਹਾਈਡਨਬਰਗ ਦੀ ਰਿਪੋਰਟ ਨੇ ਜਿਸ ਤਰ੍ਹਾਂ ਪਹਿਲਾਂ ਅਮਰੀਕਾ ਦੇ ਵਿੱਚ ਕਈ ਕੰਪਨੀਆਂ ਦਾ ਜਿਹੜਾ ਭੱਠਾ ਬਿਠਾਲਿਆ ਸੀ, ਵੀ ਕਿਸ ਤਰ੍ਹਾਂ ਉਹਨਾਂ ਨੂੰ ਐਕਸਪੋਜ਼ ਕੀਤਾ ਸੀ ਵੀ ਗਲਤ ਇਹ ਰਿਪੋਰਟਸ ਤਿਆਰ ਕਰ ਰਹੇ ਆਡਿਟਸ ਦੀਆਂ, ਤੇ ਉਸੇ ਤਰ੍ਹਾਂ ਅਡਾਨੀ ਗਰੁੱਪ ਵੀ ਜਿਹੜਾ ਆ ਉਹਨਾਂ ਦੇ ਅੜਿੱਕੇ ਚੜ੍ਹ ਗਿਆ ਤੇ ਅੱਜ ਉਹਨਾਂ ਦੇ ਜੋ ਕੰਪਨੀ ਆ ਉਹਦੀ ਪੋਜੀਸ਼ਨ ਬਹੁਤ ਹੀ ਮਾੜੀ ਹੈਗੀ ਆ। ਹੂੰ। ਜੀ। ਜੀ ਤੇ ਆਪਾਂ ਇੱਥੇ ਇੱਕ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਇਕੋਨਮੀ ਦੇ ਨਾਲ ਸੰਬੰਧਿਤ ਹੋਰ ਖਬਰਾਂ ਜਿਹੜੀਆਂ ਉਹ ਲੈ ਕੇ ਹਾਜ਼ਰ ਹੋਵਾਂਗੇ। ਫੈਡਐਕਸ ਵਾਲੇ ਕੀ ਕਹਿੰਦੇ ਆ ਤੇ ਫੈਡਰਲ ਰਿਜ਼ਰਵ ਕੀ ਆਖ ਰਿਹਾ ਆ। ਡੈਟ ਸੀਲਿੰਗ ਦਾ ਮਸਲਾ ਕਿੱਥੇ ਤੱਕ ਪਹੁੰਚਿਆ। ਮੈਟਾ ਫੇਸਬੁੱਕ ਦੀ ਪੇਰੈਂਟ ਕੰਪਨੀ, ਉਹ ਕੀ ਆਖ ਰਹੀ ਆ। ਇਹ ਸਾਰੀਆਂ ਇਕੋਨਮੀ ਦੀਆਂ ਖਬਰਾਂ ਲੈ ਕੇ ਬ੍ਰੇਕ ਤੋਂ ਬਾਅਦ 'ਚ
ਹਾਜ਼ਰ ਹੁੰਦੇ ਆ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮੇਰੇ ਘਰ ਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤੇ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚੱਲ ਰਿਹਾ। ਅਜੋ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤੇ ਹਰਜੋਤ ਸਿੰਘ ਜੀ, ਅੱਜ ਜਿਹੜੇ ਫੈਡਰਲ ਰਿਜ਼ਰਵ ਆ ਉਹ ਆਪਣਾ ਫੈਸਲਾ ਸੁਣਾ ਸਕਦੇ ਆ ਵੀ ਭਾਈ ਕਿੰਨੇ ਕੁ % ਜਿਹੜੀ ਆ ਇੰਟਰਸਟ ਰੇਟ ਆ ਉਸ ਨੂੰ ਦੁਬਾਰਾ ਵਧਾਇਆ ਜਾਊਗਾ। ਮਾਰਕੀਟਸ ਤੇ ਸਾਰੇ ਜਾਣੇ ਆ ਇਹ ਮੰਨ ਚੁੱਕੇ ਆ ਵੀ 0.25% ਰੇਟ ਹਾਈਕ ਜਿਹੜੀ ਉਹ ਅੱਜ ਅਨਾਉਂਸ ਕੀਤੀ ਜਾਊਗੀ। ਹੁਣ ਤੋਂ ਕੁਛ ਚਿਰ ਬਾਅਦ ਜਿਹੜੀ 2 ਦਿਨ ਦੀ ਲਗਾਤਾਰ ਮੀਟਿੰਗ ਚੱਲ ਰਹੀ ਹੈ ਫੈਡਰਲ ਰਿਜ਼ਰਵ ਦੀ, ਉਸ ਤੋਂ ਬਾਅਦ ਦੇ ਵਿੱਚ ਫੈਡਰਲ ਰਿਜ਼ਰਵ ਦੇ ਚੇਅਰਮੈਨ ਜਰੋਮ ਪਾਵਲ ਉਹ ਜਿਹੜੇ ਪ੍ਰੈਸ ਕਾਨਫਰੰਸ ਜਿਹੜੀ ਇੱਕ ਕਰਨਗੇ ਤੇ ਇਸ ਦੇ ਬਾਰੇ ਜਿਹੜਾ ਉਹ ਐਲਾਨ ਜਿਹੜੇ ਉਹ ਕਰ ਸਕਦੇ ਆ। ਇਹ ਅਚੰਭੇ ਵਾਲੀ ਗੱਲ ਹੋਊਗੀ ਜੇ 0.5% ਜਾਂ ਇੰਟਰਸਟ ਰੇਟ ਨਾ ਵਧਾਉਣ ਵਾਲੀ ਗੱਲ ਜਿਹੜੀ ਹੋਵੇ। ਸੋ 100% ਸਰਟਨਟੀ ਜਿਹੜੀ ਮਾਰਕੀਟਸ ਦੇ ਵਿੱਚ ਇਹ 0.25% ਦੀ ਜਿਹੜੀ ਇਸ ਟਾਈਮ ਬਣ ਚੁੱਕੀ ਹੈਗੀ ਆ। ਇਨਫਲੇਸ਼ਨ ਦੇ ਉੱਤੇ ਕਾਬੂ ਪਾਉਣ ਦੇ ਲਈ ਇੰਟਰਸਟ ਰੇਟਸ ਨੂੰ ਪਿਛਲੇ ਸਾਲ 6 ਵਾਰੀ ਵਧਾਇਆ ਗਿਆ। ਇਸ ਸਾਲ ਦੀ ਇਹ ਪਹਿਲੀ ਮੀਟਿੰਗ ਆ ਤੇ ਇਸ ਵਾਰੀ ਵੀ ਇੰਟਰਸਟ ਰੇਟ ਵਧਾਉਣ ਦੀ ਹੀ ਚਰਚਾ ਜਿਹੜੀ ਆ ਉਹ ਸੁਰਖੀਆਂ ਬਟੋਰ ਰੱਖੀ ਆ। ਸੋ ਮਾਰਕੀਟ ਉਸ ਹਿਸਾਬ ਦੇ ਨਾਲ ਅੱਜ ਜਿਹੜਾ ਦੱਸਿਆ ਜਾ ਰਿਹਾ ਵੀ ਰਿਐਕਟ ਜਿਹੜੀ ਉਹ ਕਰ ਰਹੀ ਆ। ਇਹ ਐਲਾਨ ਹੋਣ ਤੋਂ ਪਹਿਲਾਂ ਹੀ ਮਾਰਕੀਟਸ ਦੇ ਵਿੱਚ ਨਿਵੇਸ਼ਕ ਆ ਉਹ ਆਪਣੇ ਡਾਲਰ ਕਢਾਉਣੇ ਉਹਨਾਂ ਨੇ ਸ਼ੁਰੂ ਕਰ ਦਿੱਤੇ ਆ। ਜੀ ਬਿਲਕੁਲ। ਸੋ ਵਾਲ ਸਟਰੀਟ ਜਰਨਲ ਤਾਂ ਇਹ ਸੋਚ ਰਹੀ ਆ ਵੀ ਕੁਆਟਰ ਬੇਸਿਸ ਪੁਆਇੰਟ ਇੰਟਰਸਟ ਰੇਟ ਵਧੂਗਾ। ਮੇਬੀ ਲਾਸਟ ਟੂ ਇੱਕ ਪਹਿਲਾਂ ਹੋਊਗਾ, ਮੇਬੀ ਇੱਕ ਵਾਰੀ ਹੋਰ ਵੱਧ ਜਾਏ। ਪਰ ਜਰੋਮੀ ਪਾਵਲ ਵੱਲ ਸਾਰੇ ਦੇਖ ਰਹੇ ਆ, ਕਹਿੰਦੇ ਲੱਗਦਾ ਨਹੀਂ ਉਹਨਾਂ ਨਾਲ ਜੋ ਗੱਲਬਾਤ ਚੱਲ ਰਹੀ ਆ ਵੀ ਹੋਰ ਵੀ ਫਿਊਚਰ ਦੇ ਵਿੱਚ ਇੰਟਰਸਟ ਰੇਟ ਵੱਧ ਸਕਦੇ ਹੈਗੇ ਆ। ਜੀ ਸੋ ਮੇਨ ਸਾਰਾ ਕੁਝ ਡਿਪੈਂਡ ਕਰੂਗਾ ਨੌਕਰੀਆਂ ਦੇ ਉੱਤੇ, ਵੇਜ ਡਾਟਾ। ਇਹ ਸਾਰਾ ਅੱਜ ਸਵੇਰੇ ਲੇਬਰ ਡਿਪਾਰਟਮੈਂਟ ਇੰਪਲੋਇਮੈਂਟ ਇੰਡੈਕਸ ਨੇ ਜੋ ਕੋਸਟ ਕਹਿੰਦੇ 1% ਦੇ ਵੱਧ ਗਈ ਹੈਗੀ ਆ। ਸੋ ਇਹ ਸਾਰਾ ਕੁਝ ਡਿਪੈਂਡ ਕਰਦਾ। ਸੋ ਦੇਖਦੇ ਆ ਕੀ ਜਰੋਮੀ ਪਾਵਲ ਸਾਹਿਬ ਕਹਿੰਦੇ ਆ। ਉਹ ਇਸੇ ਕਰਕੇ ਜਿਹੜੀ ਮਾਰਕੀਟ ਵੀ ਅੱਜ ਥੋੜੀ ਜਿਹੀ ਚੁੱਪ ਬੈਠੀ ਹੈਗੀ ਆ ਹੂੰ ਜੀ। ਤੇ ਮੈਨੂੰ ਜਿਹੜੀ ਹਰਜੋਤ ਸਿੰਘ ਜੀ ਜੀ ਹਰਜੋਤ ਜੀ ਜੀ ਆਪਾਂ ਜੋ ਅਗਲੀ ਖਬਰ ਵੱਲ ਚੱਲੀਏ ਤੇ ਅੱਜ ਵਾਸ਼ਿੰਗਟਨ ਪੋਸਟ ਨੇ ਇੱਕ ਆਪਣਾ ਐਡੀਟੋਰੀਅਲ ਛਾਪਿਆ ਹੈਗਾ ਆ, ਖਾਸ ਕਰਕੇ ਓਪੀਨੀਅਨ ਐਡੀਟੋਰੀਅਲ ਇਮੀਗ੍ਰੇਸ਼ਨ ਨੂੰ ਲੈ ਕੇ। ਕਹਿੰਦੇ ਪਈ ਅਸਾਈਲਮ ਇੱਕ ਤਰ੍ਹਾਂ ਦੇ ਨਾਲ ਪੈਰਾਲਲ ਇਮੀਗ੍ਰੇਸ਼ਨ ਸਿਸਟਮ ਬਣ ਗਿਆ ਆ। ਇਹਨੂੰ ਕਿਸ ਤਰ੍ਹਾਂ ਫਿਕਸ ਕੀਤਾ ਜਾਵੇ, ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਲਈ ਵੀ ਬਹੁਤ ਵੱਡੀ ਸਿਰਦਰਦੀ ਬਣ ਗਿਆ ਆ। ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਆਉਂਦਿਆਂ ਨੇ ਜੋ ਬਾਰਡਰ ਤੇ ਕੰਧ ਬਣ ਰਹੀ ਸੀ ਪ੍ਰੈਜ਼ੀਡੈਂਟ ਟਰੰਪ ਵੱਲੋਂ, ਉਸ ਨੂੰ ਸਟਾਪ ਕਰਤਾ ਤੇ ਇੱਕ ਤਰ੍ਹਾਂ ਦੇ ਨਾਲ ਅਣਦੱਸਿਆ ਹੀ ਕਹਿ ਸਕਦੇ ਹਾਂ ਵੀ ਓਪਨ ਬਾਰਡਰ ਹੀ ਕੀਤਾ ਹੋਇਆ ਸੀ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਐਂਟਰ ਹੋ ਗਏ। ਕਹਿੰਦੇ ਪਈ ਹਜ਼ਾਰਾਂ ਡਾਲਰ ਦੇ ਕੇ ਲੋਕ USA ਨੂੰ ਆ ਰਹੇ ਆ। ਉਹਨਾਂ ਨੂੰ ਇਹ ਵੀ ਪਤਾ ਹੈ ਵੀ ਉਹਨਾਂ ਦੇ ਪੋਲੀਟੀਕਲ ਅਸਾਈਲਮ ਦਾ ਜੋ ਕੇਸ ਆ ਉਹ ਵੀਕ ਆ। ਹਾਲਾਂਕਿ ਉਹ ਮੈਜੋਰਟੀ 'ਚ ਕਹਿੰਦੇ ਵੀ ਪੋਲੀਟੀਕਲ ਅਸਾਈਲਮ ਉਹਨਾਂ ਨੂੰ ਪਤਾ ਵੀਕ ਆ, ਪਰ ਉਹ ਇਸ ਕਰਕੇ ਆ ਰਹੇ ਆ ਵੀ ਆਉਂਦਿਆਂ ਹੀ ਤੁਹਾਨੂੰ ਥੋੜ੍ਹੇ ਸਮੇਂ ਬਾਅਦ ਵਰਕ ਪਰਮਿਟ ਮਿਲ ਜਾਣਾ ਤੇ ਸਾਲਾਂ ਹੀ ਲੱਗ ਜਾਣੇ ਆ ਜਦ ਤੱਕ ਡਿਸੀਜਨ ਹੋਣਾ ਹੈਗਾ ਆ। ਸੋ ਤਦ ਤੱਕ ਬੰਦਾ ਕਹਿੰਦੇ ਵੀ ਕੁਛ ਨਾ ਕੁਛ ਫਾਈਨੈਂਸ਼ੀਅਲੀ ਸੈੱਟ ਹੋ ਜਾਂਦਾ ਹੈਗਾ। ਪਰ ਇਹ ਸਾਰੇ ਕੁਛ ਨੂੰ ਚੇਂਜ ਕਰਨ ਦੇ ਲਈ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਹੁਤ ਵੱਡਾ ਜਿਹੜਾ ਇੱਕ ਟਾਈਮ ਦੇ ਨਾਲ ਪ੍ਰੈਸ਼ਰ ਬਣਿਆ ਹੋਇਆ ਆ। ਸੋ ਉਹਨਾਂ ਦੀ ਕੋਸ਼ਿਸ਼ ਇਹ ਆ ਵੀ ਜੋ ਅਸਾਈਲਮ ਆਫੀਸਰਸ ਆ ਉਹਨਾਂ ਦੀ ਗਿਣਤੀ 1000 ਤੋਂ ਵੱਧ ਕੇ 2000 ਕੀਤੀ ਜਾਵੇ। ਇਸੇ ਤਰ੍ਹਾਂ 600 ਤੋਂ ਵੱਧ ਜੋ ਜੱਜ ਆ ਨਵੇਂ ਉਹ ਲਾਏ ਜਾਣਗੇ, ਕਿਉਂਕਿ 2014 ਤੋਂ ਲੈ ਕੇ ਹੁਣ ਤੱਕ ਕਹਿੰਦੇ ਵੀ 600 ਦੇ ਕਰੀਬ ਹੀ ਜੱਜ ਜੋ ਹੈਗੇ ਆ। ਇਹ ਵੀ ਗੱਲਬਾਤ ਚੱਲ ਰਹੀ ਆ ਵੀ ਜੋ ਬਾਰਡਰ ਪੈਟਰੋਲ ਏਜੰਟਸ ਆ ਉਹਨਾਂ ਦੇ ਕੋਲ ਅਥਾਰਟੀ ਹੋਵੇ ਘੱਟੋ ਘੱਟ ਉਹਨਾਂ ਦੀ ਇੰਟਰਵਿਊ ਕਰਨ ਦੀ ਵੀ ਇਹ ਬੰਦਾ ਐਲੀਜੀਬਲ ਹੋ ਸਕਦਾ ਹੈ ਕਿ ਨਹੀਂ। ਹਾਲਾਂਕਿ ਜੇ ਉਹ ਡਿਨਾਈ ਵੀ ਕਰਨ ਤਾਂ ਜੱਜ ਦੇ ਕੋਲ ਉਹ ਜਾ ਸਕਦੇ ਹੈਗੇ ਆ। ਸੋ ਪਿਛਲੇ ਦਿਨਾਂ ਦੇ ਵਿੱਚ ਪ੍ਰੈਜ਼ੀਡੈਂਟ ਬਾਈਡਨ ਹੁਣੀ ਮੈਕਸੀਕੋ ਦੇ ਵਿੱਚ ਵੀ ਜਾ ਕੇ ਆਏ ਸੀ। ਉੱਥੇ ਦੀਆਂ ਜਿਹੜੀਆਂ ਅਥਾਰਟੀਜ਼ ਉਹਨਾਂ ਦੇ ਨਾਲ ਵੀ ਉਹਨਾਂ ਨੇ ਇਸ ਇਸ਼ੂ ਦੇ ਉੱਤੇ ਗੱਲਬਾਤ ਕੀਤੀ ਹੈਗੀ ਆ। ਸੋ ਇਹ ਇੱਕ ਇਸ ਬਾਰੇ ਦੀ ਜਿਹੜੀ ਇਲੈਕਸ਼ਨ ਹੋਊਗੀ 2024 ਦੀ, ਹਾਲਾਂਕਿ ਇਮੀਗ੍ਰੇਸ਼ਨ ਦਾ ਮੁੱਦਾ ਹਮੇਸ਼ਾ ਹੀ ਕਾਫੀ ਹੌਟ ਰਹਿੰਦਾ ਆ, ਪਰ ਇਹ ਲੱਗਦਾ ਵੀ ਸਭ ਤੋਂ ਉੱਪਰ ਜਿਹੜਾ ਇਹ ਮੁੱਦਾ ਬਣੂਗਾ ਇਸ ਵਾਰ। ਜੀ ਜੀ
ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਫੈਡਐਕਸ, ਜਿਹੜੀ ਹੁਣ ਇਹ ਡਿਲੀਵਰੀ ਕਰਨ ਵਾਲੀ ਜਿਹੜੀ ਕੰਪਨੀ ਆ, ਟਰਾਂਸਪੋਰਟੇਸ਼ਨ ਲੌਜਿਸਟਿਕਸ ਵਾਲੀ ਕੰਪਨੀ ਆ, 10% ਆਪਣੇ ਆਫਿਸਰਸ ਤੇ ਡਾਇਰੈਕਟਰਸ ਆ ਉਹਨਾਂ ਨੂੰ ਲੇ ਆਫ ਕਰਨ ਜਾ ਰਹੀ ਆ। ਕਹਿੰਦੇ ਵੀ ਡਿਮਾਂਡ ਬਹੁਤ ਜ਼ਿਆਦਾ ਕੂਲ ਡਾਊਨ ਹੋ ਗਈ ਆ। ਹੁਣ ਲੋਕ ਇਹਦਾ ਮਤਲਬ ਵੀ ਸਮਾਨ ਬਹੁਤਾ ਜਿਹੜਾ ਉਹ ਨਹੀਂ ਮੰਗਾ ਰਹੇ ਹੈਗੇ, ਤੇ ਹੁਣ 10% ਜਿਹੜੇ ਆਪਣੇ ਕੰਪਨੀ ਦੇ EMPLOYEE ਆ ਉਹਨਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਜਾ ਰਹੀ ਆ। ਇਹ ਮੋਸਟਲੀ ਕਹਿੰਦੇ ਵੀ ਕਾਰਪੋਰੇਟ ਜੌਬ ਕੱਟਸ ਹੋਣ ਜਾ ਰਹੀਆਂ। ਇਹਦਾ ਮਤਲਬ ਇਹੀ ਆ ਵੀ ਜਿਹੜੇ ਜ਼ਿਆਦਾ ਇਨਕਮ ਵਾਲੇ ਆ ਉਹਨਾਂ ਨੂੰ ਬਾਹਰ ਹੁਣ ਤੋਰਿਆ ਜਿਹੜਾ ਹੋ ਜਾ ਰਿਹਾ ਆ। ਸੋ ਰਾਜ ਸੁਬਰਾਮਨੀਅਮ ਜਿਹੜੇ ਫੈਡਐਕਸ ਕਾਰਪੋਰੇਸ਼ਨ ਦੇ CEO ਨੇ, ਉਹਨਾਂ ਨੇ ਜਿਹੜੀ ਆ ਇਹ ਜਾਣਕਾਰੀਆਂ ਇਸ ਦੇ ਵਿੱਚ ਦਿੱਤੀਆਂ ਆ ਤੇ 10% ਆਪਣੇ ਆਫਿਸਰ ਤੇ ਡਾਇਰੈਕਟਰਸ ਆ ਉਹਨਾਂ ਨੂੰ ਕੱਢਣ ਜਾ ਰਹੀ ਆ। ਆਪਾਂ ਆਲਰੇਡੀ ਦੇਖਿਆ ਵੀ ਹੋਰ ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜਾ ਆ ਹਰਜੋਤ ਸਿੰਘ ਜੀ ਲੇ ਆਫ ਕੀਤੇ ਆ। ਅਜੇ ਦਸੰਬਰ ਮਹੀਨੇ ਦੇ ਵਿੱਚ ਫੈਡਐਕਸ ਨੇ ਆਪਣੇ ਸ਼ਿਪਿੰਗ ਰੇਟਸ ਆ ਉਹ ਤਕਰੀਬਨ 7% ਜਿਹੜੇ ਆ ਉਹ ਵਧਾ ਦਿੱਤੇ ਸੀਗੇ। ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਇਨਵੈਸਟਰਸ ਦਾ ਫੈਡਐਕਸ ਦੇ ਵਿੱਚ ਭਰੋਸਾ ਵਧਿਆ। 2% ਇਹਨਾਂ ਦੇ ਸ਼ੇਅਰ ਜਿਹੜੇ ਆ ਉਹ ਤਾਂ ਨੂੰ ਚਲੇ ਗਏ। ਜੀ। ਅਗਲੀ ਖਬਰ ਵੱਲ ਚਲੀਏ। ਇਹ ਯੂਬਾ ਸਿਟੀ ਤੋਂ ਆ ਰਹੀ ਆ। ਯੂਬਾ ਸਿਟੀ ਦੇ ਵਿੱਚ ਇੱਕ ਆਪਣਾ ਪੰਜਾਬੀ ਜੋ ਬੰਦਾ ਆ ਉਸ ਨੂੰ ਸਟਰ ਕਾਉਂਟੀ ਜਿਹੜੀ ਸਾਊਥ ਵਿਊਟ ਮਾਰਕੀਟ ਆ ਉੱਥੇ 2 ਲੇਡੀਜ਼ ਵੱਲੋਂ ਹਰਾਸ ਕੀਤਾ ਗਿਆ ਸੀ। ਉਸ ਤੋਂ ਬਾਅਦ ਲਗਾਤਾਰ ਉਸ ਦੀ ਜੋ ਹਰਾਸਮੈਂਟ ਚੱਲਦੀ ਰਹੀ ਕਿਉਂਕਿ ਉਹ ਸਿੱਖ ਧਰਮ ਨੂੰ ਬਿਲੋਂਗ ਕਰਦਾ ਆ ਤੇ ਉਸਨੇ ਸ਼ੈਰਿਫ ਆਫਿਸ ਨੂੰ ਵੀ ਕੋਸ਼ਿਸ਼ ਕੀਤੀ ਪਰ ਉਹ ਇਸ ਤਰ੍ਹਾਂ ਜੋ ਗੱਲਾਂ ਬਾਤਾਂ ਕਰਕੇ ਟਾਲਦੇ ਰਹੇ। ਕਿਸੇ ਤਰ੍ਹਾਂ ਦਾ ਜੋ ਐਕਸ਼ਨ ਆ ਸ਼ੈਰਿਫ ਡਿਪਾਰਟਮੈਂਟ ਵੱਲੋਂ ਨਹੀਂ ਲਿਆ ਗਿਆ। ਉਸ ਦੇ ਘਰ ਦੇ ਉੱਤੇ ਵੀ ਗ੍ਰੈਫਿਟੀ ਵਗੈਰਾ ਜਿਹੜੀ ਛਾਪੀ ਗਈ। ਪਰ ਅਲਟੀਮੇਟਲੀ ਇਹ ਜੋ ਕੇਸ ਆ ਸਿੱਖ ਕੋਲੀਸ਼ਨ ਨੇ ਉਸ ਦਾ ਫਾਈਟ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਖਬਰ ਆ ਰਹੀ ਆ ਵੀ ਫੈਡਰਲ ਕੋਰਟ ਨੇ ਇਹ ਡਿਟਰਮਨ ਕੀਤਾ ਹੈ ਵੀ ਜੋ ਸਿੱਖ ਇਹ ਬੰਦਾ ਆ ਇਸ ਨੂੰ ਟਾਰਗੇਟ ਕੀਤਾ ਗਿਆ ਤੇ ਇਸ ਦੇ ਅਗੇਂਸਟ ਰੇਸਿਸ ਥ੍ਰੈਟ ਕੀਤੇ ਗਏ 2 ਬੀਬੀਆਂ ਵੱਲੋਂ। ਰੂਬਲ ਕਲੇਰ ਨਾਮ ਦੇ ਇਸ ਬੰਦੇ ਨੇ ਮਈ ਮਹੀਨੇ 'ਚ ਪਿਛਲੇ ਸਾਲ ਸਿਵਲ ਲਾ ਸੂਟ ਵੀ ਫਾਈਲ ਕੀਤਾ ਸੀ ਤੇ ਜੋ ਸਟਰ ਕਾਉਂਟੀ ਸ਼ੈਰਿਫ ਆਫਿਸ ਦੇ ਅਗੇਂਸਟ ਵੀ ਕੇਸ ਉਸਨੇ ਫਾਈਲ ਕੀਤਾ ਸੀ ਵੀ ਉਹ ਹੇਟ ਬੇਸਡ ਜੋ ਥ੍ਰੈਟ ਸੀਗੀਆਂ ਕਲੇਰ ਦੇ ਅਗੇਂਸਟ ਉਹ ਉਸ ਨੂੰ ਇਨਵੈਸਟੀਗੇਟ ਨਹੀਂ ਕਰ ਸਕੇ ਤੇ ਉਹ ਬਹੁਤ ਬੁਰੀ ਤਰ੍ਹਾਂ ਡਰਿਆ ਹੋਇਆ ਸੀਗਾ। ਸਿੱਖ ਕੋਲੀਸ਼ਨ ਦੇ ਅਟਾਰਨੀ ਸੀਨ ਤਮੂਰਾ ਸੋਟੋ ਜੋ ਕੋ ਕਾਉਂਸਲ ਆ ਸਿਵਲ ਕੇਸ ਦੇ ਵਿੱਚ ਉਹ ਇਸ ਨੂੰ ਫਾਈਟ ਕਰ ਰਹੇ ਸੀ। ਸਿੱਖ ਕੋਲੀਸ਼ਨ ਨੇ ਜੋ ਉੱਥੇ ਦੇ ਸਟਰ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦਾ ਆਫਿਸ ਆ ਉਸ ਨੂੰ ਇਹ ਸਾਰਾ ਮਾਮਲਾ ਇਨਵੈਸਟੀਗੇਸ਼ਨ ਕਰਨ ਦੇ ਲਈ ਕਿਹਾ ਹੈਗਾ ਆ। ਸਟਰ ਕਾਉਂਟੀ ਦੇ ਵਿੱਚ ਸਿੱਖਾਂ ਦੀ ਪਾਪੂਲੇਸ਼ਨ ਬਹੁਤ ਵੱਡੀ ਹੈਗੀ ਆ ਤੇ ਸਟਰ ਕਾਉਂਟੀ ਦੇ ਜੋ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੇ ਇਹ ਸਟੇਟਮੈਂਟ ਜਾਰੀ ਕੀਤੀ ਆ ਵੀ ਜੋ ਸਟਰ ਕਾਉਂਟੀ ਆ ਉੱਥੇ ਹਰ ਨਵੰਬਰ ਮਹੀਨੇ ਦੇ ਵਿੱਚ ਬਹੁਤ ਵੱਡਾ ਨਗਰ ਕੀਰਤਨ ਨਿਕਲਦਾ ਹੈਗਾ ਆ। 1979 ਤੋਂ ਸਿੱਖ ਪਰੇਡ ਨਿਕਲਦੀ ਆ ਤੇ ਅਸੀਂ ਹਮੇਸ਼ਾ ਉਹਨਾਂ ਦਾ ਜਿਹੜਾ ਸਾਥ ਦਿੰਦੇ ਹੈਗੇ ਆ। ਜੋ ਨਵੀਂ ਡਿਸਟ੍ਰਿਕਟ ਅਟਾਰਨੀ ਜੈਨੀਫਰ ਡੁਪਰੇ ਆ ਉਹ ਕਹਿੰਦੀ ਵੀ ਮੈਂ ਉਸ ਟਾਈਮ ਦੇ ਉੱਤੇ ਆਫਿਸ ਦੇ ਵਿੱਚ ਨਹੀਂ ਸੀਗੀ ਜਿਸ ਟਾਈਮ ਦੇ ਉੱਤੇ ਇਹ ਘਟਨਾ ਵਾਪਰੀ ਆ ਤੇ ਉਹ ਹੁਣ ਆਪਣੇ ਜੋ ਡਿਸਟ੍ਰਿਕਟ ਅਟਾਰਨੀ ਆ ਉਹਨਾਂ ਨੂੰ ਜੋ ਪਹਿਲਾਂ ਡਿਸਟ੍ਰਿਕਟ ਅਟਾਰਨੀ ਆ ਉਸ ਦਾ ਪਤਾ ਨਹੀਂ ਵੀ ਕੀ ਹੋਇਆ ਜੋ ਵੀ ਪਰ ਮੈਂ ਕਹਿੰਦੀ ਵੀ ਇਸ ਨੂੰ ਪੂਰੀ ਤਰ੍ਹਾਂ ਹੁਣ ਇਨਵੈਸਟੀਗੇਟ ਕਰੂੰਗੀ। ਜੀ ਜੀ। ਯੂਬਾ ਸਿਟੀ ਦੀ ਜੇ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੱਲ ਆਪਣੇ ਇੱਕ ਕਾਲਰ ਉਹਨਾਂ ਨੇ ਕਾਲ ਕਰਕੇ ਦੱਸਿਆ ਵੀ ਉਹਨਾਂ ਦੇ ਫਾਦਰ ਇਨ ਲਾ ਦੇ ਨਾਲ ਇੱਕ ਜਿਹੜੀ ਵਾਰਦਾਤ ਜਿਹੜੀ ਉਹ ਵਾਪਰੀ ਆ ਤੇ ਇਹ ਇਸ ਲਈ ਆਪਾਂ ਦੱਸ ਰਹੇ ਹਾਂ ਵੀ ਭਾਈ ਬਾਕੀ ਸਾਰੇ ਜਾਣੇ ਸੁਚੇਤ ਰਹਿਣ। ਏਕੇ ਸਕੂਲ ਦੇ ਲਾਗੇ ਵਾਲਟਨ ਸਟਰੀਟ ਦੇ ਉੱਤੇ ਉਹ ਘੁੰਮ ਰਹੇ ਸੀ। ਉਹਨਾਂ ਦੇ ਕੋਲ 2 ਬੰਦੇ ਇੱਕ ਬੁੜੀ ਜਿਹੜੇ ਆਏ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਫਾਰਮੇਸੀ ਦਾ ਰਾਹ ਦੱਸਿਓ। ਉਹ ਦੱਸਣ ਲੱਗੇ, ਹੱਥ ਸੁੱਟਿਆ ਤੇ ਉਹਨੇ ਚਿਰ ਨੂੰ ਜਿਹੜੀ ਗਲ 'ਚ ਉਹਨਾਂ ਦੀ ਚੇਨੀ ਪਾਈ ਹੋਈ ਸੀ ਉਹ ਖੋਹ ਕੇ ਜਿਹੜੀ ਉਹਨਾਂ ਦੇ ਕੋਲੋਂ ਲੈ ਗਏ। ਸ਼ੁਕਰ ਇਸ ਚੀਜ਼ ਦਾ ਰਿਹਾ ਵੀ ਕੋਈ ਧੱਕਾ ਮੁੱਕੀ ਨਹੀਂ ਹੋਈ, ਸੱਟ ਚੋਟ ਜਿਹੜੀ ਆ ਉਹਨਾਂ ਦੇ ਨਹੀਂ ਲੱਗੀ। ਪਰ ਭਾਈ ਆਪਾਂ ਚਿਰ ਤੋਂ ਦੱਸਦੇ ਆ ਰਹੇ ਹਾਂ ਵੀ ਅੱਜ ਕੱਲ੍ਹ ਇੱਦਾਂ ਦਾ ਬਹੁਤ ਵਾਪਰ ਰਿਹਾ ਆ। ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਜਿਹੜੇ ਚੇਨ ਖੋਹਣ ਵਾਲੇ ਬੰਦਿਆਂ 'ਚੋਂ ਇਹ ਕੋਈ ਇਜਿਪਸ਼ੀਅਨ ਜਾਂ ਇੱਦਾਂ ਦੇ ਜਿਹੜੇ ਉਹ ਲੱਗਦੇ ਸੀਗੇ
ਤੇ ਦੇਖੋ ਭੋਲੇ-ਭਾਲੇ ਬਣ ਕੇ ਤੁਹਾਡੇ ਕੋਲ ਆਉਂਦੇ ਨੇ, ਤਾਂ ਤੁਹਾਨੂੰ ਜਿਹੜਾ ਉਹ ਲੁੱਟ ਕੇ ਲੈ ਜਾਂਦੇ ਨੇ। ਪੁਲਿਸ ਵਗੈਰਾ ਆਈ ਆ, ਉੱਦਾਂ ਉਹ ਠੀਕ ਨੇ, ਪਰ ਬੰਦੇ ਲਈ ਇੱਕ ਬਹੁਤ ਵੱਡਾ ਝਟਕਾ ਆ ਵੀ ਨਾਲ ਦੇ ਨਾਲ ਹਰਜੋਤ ਸਿੰਘ ਜੀ ਇਹ ਦੇਖੋ ਵੀ ਭਲਾਈ ਦਾ ਜ਼ਮਾਨਾ ਨਹੀਂ ਰਿਹਾ। ਹੁਣ ਬੰਦਾ ਜੀ, ਕਿਹੜਾ ਜਿਹੜਾ ਉਹ ਕਿਸੇ ਦੀ ਮਦਦ ਕਰੂਗਾ? ਜੇ ਆਪਾਂ ਨੂੰ ਵੀ ਕਿਤੇ ਮਦਦ ਚਾਹੀਦੀ ਹੋਊਗੀ, ਜੇ ਜੇ ਕਿਸੇ ਦੇ ਨਾਲ ਇਦਾਂ ਦਾ ਵਾਰਦਾਤ ਹੋਈ ਹੋਊਗੀ, ਉਹ ਕਿੱਥੇ ਮਦਦ ਜਿਹੜੀ ਉਹ ਕਰੂਗਾ? ਸੋ ਇੱਦਾਂ ਦੇ ਜਿਹੜੇ ਲੁਟੇਰੇ ਨੇ ਇਸ ਟਾਈਮ ਸ਼ਰੇਆਮ ਘੁੰਮ ਰਹੇ ਨੇ। ਭਾਈ ਨਜ਼ਰ ਜਿਹੜੀ ਇਹਨਾਂ ਚੀਜ਼ਾਂ ਦੇ ਉੱਤੇ ਜਿਹੜੀ ਉਹ ਰੱਖੋ। ਲਾ ਐਨਫੋਰਸਮੈਂਟ ਵੀ ਉੱਥੋਂ ਦੀ ਨੂੰ ਚਾਹੀਦਾ ਆ ਵੀ ਇੱਦਾਂ ਦੇ ਜਿਹੜੇ ਸ਼ੱਕੀ ਵਿਅਕਤੀ ਨੇ ਉਹਨਾਂ ਨੂੰ ਕਾਬੂ ਜਿਹੜਾ ਉਹ ਕੀਤਾ ਜਾਵੇ। ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਜਿਹੜੇ ਇੱਕ ਹਿਸਾਬ ਦੇ ਨਾਲ ਬਚਾਅ ਹੋਵੇ। ਰਿਪੋਰਟ ਕਰੋ ਇਹੋ ਜਿਹੀਆਂ ਚੀਜ਼ਾਂ ਨੂੰ ਜੇ ਕਿਸੇ ਦੇ ਨਾਲ ਹੋਈ ਆ ਤੇ ਭਾਈ ਇਹ ਬਚਾਅ ਹੋ ਗਿਆ। ਬਜ਼ੁਰਗ ਸੀਗੇ, ਸੱਟ ਚੋਟ ਲੱਗ ਜਾਂਦੀ ਤਾਂ ਹੋਰ ਲੈਣੇ ਦੇ ਦੇਣੇ ਜਿਹੜੇ ਉਹ ਬੰਦੇ ਨੂੰ ਪੈ ਜਾਂਦੇ ਆ। ਸੋ ਇਹ ਭਾਈ ਇਹਨਾਂ ਚੀਜ਼ਾਂ ਦਾ ਧਿਆਨ ਰੱਖੋ ਤੇ ਇਹਦੇ ਵਿੱਚੋਂ ਇੱਕ ਵਾਰੀ ਫਿਰ ਇਹ ਗੱਲ ਬਣਦੀ ਆ ਵੀ ਭਾਈ ਕੋਈ ਜਿਊਲਰੀ ਪਾ ਕੇ ਘੁੰਮਣ ਦਾ ਕਿਤੇ ਕੋਈ ਫਾਇਦਾ ਨਹੀਂ ਹੈ। ਜੀ, ਇਹ ਚੋਰ ਲੁਟੇਰੇ ਏਦਾਂ ਆ, ਆਪਾਂ ਏਰੀਏ ਦੇ ਵਿੱਚ ਕਿੰਨਾ ਦੇਖਿਆ ਸੀ। ਇਹ ਤਾਂ ਹੁਣ ਪਾਉਣੋਂ ਹਟ ਗਏ ਆ, ਚੰਗੀ ਗੱਲ ਆ। ਨਹੀਂ ਤਾਂ ਕਿੰਨੇ ਜਿਹੜੇ ਇੱਥੇ ਚੇਨ ਸਨੈਚਿੰਗ ਦੀਆਂ ਖਬਰਾਂ ਜਿਹੜੀਆਂ ਆ ਆਪਾਂ ਨੂੰ ਆਉਂਦੀਆਂ ਰਹੀਆਂ ਆ। ਸੋ ਜਿੱਥੇ-ਜਿੱਥੇ ਵੀ ਪੰਜਾਬੀ ਰਹਿ ਰਹੇ ਆ, ਇਹ ਜਿਹੜਾ ਸ਼ੋਅ ਆਫ ਵਾਲਾ ਕੰਮ ਆ ਉਸ ਤੋਂ ਟੋਟਲ ਪਰਹੇਜ਼ ਕਰੋ। ਆਲਦੋ ਸੇਫਟੀ ਚਾਹੀਦੀ ਆ ਵੀ ਬੰਦਾ ਇੱਦਾਂ ਪਾ ਕੇ ਘੁੰਮੇ ਵੀ ਕਿਸੇ ਨੂੰ ਫਿਕਰ ਜਿਹੜਾ ਉਹ ਨਾ ਹੋਵੇ, ਪਰ ਵੀ ਨੋ ਵੀ ਇੱਦਾਂ ਦੇ ਜਿਹੜੇ ਮਾੜੇ ਅੰਡੇ ਆ ਦੁਨੀਆ ਦੇ ਉੱਤੇ ਹੁਣ ਬਹੁਤ ਜ਼ਿਆਦਾ ਵੱਧਦੇ ਜਾ ਰਹੇ ਆ। ਸੋ ਆਪਾਂ ਨੂੰ ਹੀ ਉਸ ਦੇ ਲਈ ਕੁਛ ਪਰਹੇਜ਼ ਤੇ ਬਚਾਅ ਜਿਹੜੇ ਉਹ ਖੁਦ ਕਰਨੇ ਪੈਣੇ ਨੇ। ਜੀ। ਸੋ ਆਪਾਂ ਕੁਛ ਮਹੀਨੇ ਪਹਿਲਾਂ ਖਬਰ ਸਾਂਝੀ ਕੀਤੀ ਸੀ ਯੂਬਾ ਸਿਟੀ 'ਚ ਹੀ ਏਦਾਂ ਇੱਕ ਬੰਦਾ ਜੋ ਹਾਈਵੇ 99 ਤੇ ਆਪਣੀ ਕਾਰ 'ਚ ਜਾ ਰਿਹਾ ਸੀ ਤੇ ਰਸਤੇ 'ਚ 2 ਬੀਬੀਆਂ ਨੇ ਉਸ ਨੂੰ ਰਾਈਡ ਦੇ ਲਈ ਹੱਥ ਦਿੱਤਾ ਤੇ ਉਹ ਜਦੋਂ ਰੁਕ ਗਿਆ ਤੇ ਉੱਥੋਂ ਹੋਰ ਬੰਦੇ ਨਾਲ ਆ ਕੇ ਉਹਨਾਂ ਨੇ ਉਹਨੂੰ ਬੰਨ੍ਹ ਕੇ ਸਿੱਟਤਾ ਸੀ, ਉਹਦੀ ਕਾਰ ਵੀ ਯਾ ਚੋਰੀ ਕਰ ਲਈ ਸੀ। ਲੱਕਲੀ ਉਹ ਬਚ ਗਿਆ। ਸੋ ਅੱਜ-ਕੱਲ੍ਹ ਜੋ ਕਿਸੇ ਦਾ ਜੋ ਭਲਾ ਕਰਨਾ ਵੀ ਬੜਾ ਔਖਾ ਹੈਗਾ। ਸੋ ਬੜੇ ਧਿਆਨ ਦੇ ਨਾਲ ਚਲੋ ਆਪਣੇ ਤਾਂ ਖੂਨ 'ਚ ਹੈ ਇੱਕ ਦੂਜੇ ਦਾ ਜਿਹੜਾ ਹੈਗਾ ਆ ਭਲਾ ਕਰਨਾ, ਹੂੰ, ਸਪੋਰਟ ਹੂੰ। ਕਰਨੀ ਆ, ਪਰ ਬਚ ਕੇ ਕਰਨੀ ਚਾਹੀਦੀ ਹੈਗੀ ਆ। ਕਿਉਂਕਿ ਤੁਹਾਡੇ ਸਾਹਮਣੇ ਦੇਖ ਲਓ ਇੰਸੀਡੈਂਟ ਕਿੱਦਾਂ ਦੀਆਂ ਹੋ ਰਹੀਆਂ ਹੈਗੀਆਂ। ਅਗਲੀ ਜਿਹੜੀ ਹਰਜੋਤ ਸਿੰਘ ਜੀ ਬ੍ਰੇਕਿੰਗ ਨਿਊਜ਼ ਇੱਕ ਹਿਸਾਬ ਦੇ ਨਾਲ ਆ ਰਹੀ ਆ, ਕੁਛ ਮਿੰਟ ਪਹਿਲੋਂ ਦੀ ਖਬਰ ਆ। ਅਦਾਨੀ ਗਰੁੱਪ ਦੀ ਜਿਨ੍ਹਾਂ ਦੀ ਆਪਾਂ ਪਹਿਲੋਂ ਹੀ ਗੱਲ ਕਰਕੇ ਜਿਹੜੇ ਉਹ ਹਟੇ ਆ ਵੀ ਕਿੱਦਾਂ ਘਾਟਾ ਜਿਹੜਾ ਉਹ ਪੈ ਰਿਹਾ ਆ। 20,000 ਕਰੋੜ ਦਾ ਜਿਹੜਾ ਉਹਨਾਂ ਨੇ ਐਫਪੀਓ ਐਲਾਨਿਆ ਸੀਗਾ, ਉਸ ਨੂੰ ਹੁਣ ਉਹ ਵਾਪਸ ਲੈ ਰਹੇ ਆ। ਸੋ ਲੱਗਦਾ ਵੀ ਉਹਨਾਂ ਨੂੰ ਪਤਾ ਵੀ ਘਾਟਾ ਬਹੁਤ ਜ਼ਿਆਦਾ ਪੈ ਰਿਹਾ। ਅਡਾਨੀ ਗਰੁੱਪ ਨੇ ਜਿਹੜਾ ਆਪਣਾ ਰੱਦ ਕਰਤਾ ਆ ਐਫਪੀਓ ਤੇ ਨਾਲ ਇਹ ਭਰੋਸਾ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ ਇਨਵੈਸਟਰਸ ਨੂੰ ਜਿਨ੍ਹਾਂ ਨੇ ਇਸ ਐਫਪੀਓ ਦੇ ਵਿੱਚ ਪੈਸੇ ਲਾਏ ਸੀ, ਉਹਨਾਂ ਨੂੰ ਉਹਨਾਂ ਦੀ ਰਾਸ਼ੀ ਜਿਹੜੀ ਆ ਉਹ ਮਨੀ ਜਿਹੜੀ ਆ ਉਹ ਮੋੜੀ ਜਾਊਗੀ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਆ। ਸੋ ਇਹ ਜਿਹੜੇ ਇਹਦੇ ਨਵੇਂ ਸ਼ੇਅਰ ਆ, ਨਵੀਂ ਕੰਪਨੀ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਹਾਈਡਨਬਰਗ ਰਿਪੋਰਟ ਤੋਂ ਬਾਅਦ 'ਚ ਉਹ ਲਾਂਚ ਹੋਣ ਤੋਂ ਪਹਿਲਾਂ ਹੀ ਫੇਲ ਹੋ ਗਈ ਹੈ। $90 ਬਿਲੀਅਨ ਹੁਣ ਤੱਕ ਉਹ ਆਲਰੇਡੀ ਲੂਜ਼ ਕਰ ਚੁੱਕਾ ਹੈਗਾ। ਲਾਸ ਐਂਜਲਸ ਤੋਂ ਇੱਕ ਮਾੜੀ ਖਬਰ ਆ ਰਹੀ ਆ ਵੀ ਉੱਥੇ 3 ਅਡਲਟ ਇੱਕ ਘਰ ਦੇ ਵਿੱਚ ਮਰੇ ਹੋਏ ਪਾਏ ਗਏ ਆ। ਟ੍ਰਿਪਲ ਹੋਮੋਸਾਈਡ ਹੋਇਆ ਤੇ ਹੁਣ ਕੈਲੀਫੋਰਨੀਆ ਦੇ ਸਦਰਨ ਕੈਲੀਫੋਰਨੀਆ ਦੇ ਵਿੱਚ ਜੋ ਸੈਨ ਬਰਨਾਰਡੀਨੋ ਕਾਉਂਟੀ ਦੀ ਸ਼ੈਰਿਫ ਡਿਪਾਰਟਮੈਂਟ ਆ ਇਸ ਦੀ ਇਨਵੈਸਟੀਗੇਸ਼ਨ ਕਰ ਰਹੀ ਹੈਗੀ ਆ। 2 ਸਟੋਰੀ ਘਰ ਜੋ ਮੌਂਟਕਲੇਅਰ ਏਰੀਏ ਦੇ ਵਿੱਚ ਆ, ਉੱਥੇ 3 ਅਡਲਟਸ ਦੀ ਨੂੰ ਮਰਿਆ ਪਾਇਆ ਗਿਆ ਹੈਗਾ ਆ। ਇਹ ਲੇਟੈਸਟ ਨਿਊਜ਼ ਲਾਸ ਐਂਜਲਸ ਸਦਰਨ ਕੈਲੀਫੋਰਨੀਆ ਤੋਂ ਆ ਰਹੀ ਹੈਗੀ। ਜੀ। ਅਗਲੀ ਜਿਹੜੀ ਹਰਜੋਤ ਜੀ ਗੱਲ ਕਰਦੇ ਜਾਈਏ ਮੈਟਾ ਕੰਪਨੀ ਜਿਹੜੀ ਆ ਉਸ ਨੂੰ ਜਿਹੜਾ ਉਹ ਲੈ ਕੇ ਪਿਛਲੇ 3 ਕੁਆਰਟਰ ਦੇ ਵਿੱਚ ਲਗਾਤਾਰ ਇਹਨਾਂ ਦੇ ਜਿਹੜੀਆਂ ਸੇਲਸ ਆ ਉਹ ਡਿਕਲਾਈਨ ਹੋਈਆਂ। ਕੰਪਨੀ ਜਿਹੜੀ ਉਹ ਘਾਟੇ ਵੱਲ ਨੂੰ ਜਿਹੜੀ ਉਹ ਜਾ ਰਹੀ ਆ ਤੇ ਅੱਜ ਦੀ ਜਿਹੜੀ ਮਾਰਕੀਟ ਖਤਮ ਹੋਣ ਤੋਂ ਬਾਅਦ 'ਚ ਇਹਨਾਂ ਨੇ ਆਪਣੀ ਅਰਨਿੰਗ ਜਿਹੜੀ ਆ ਉਹ ਦੱਸਣੀਆਂ ਆ। ਆਲਰੇਡੀ ਇਹ ਰਿਪੋਰਟ ਆ ਚੁੱਕੀ ਸੀ ਨਵੰਬਰ ਦੇ ਵਿੱਚ ਹੀ ਵੀ 11,000 ਜੌਬਸ ਜਿਹੜੀਆਂ ਉਹ ਘਟਾਉਣ ਜਾ ਰਹੇ ਆ। ਇਹ ਆંકੜਾ ਵੱਧ ਵੀ ਸਕਦਾ ਆ। ਇਸ ਟਾਈਮ ਜਿਹੜਾ ਮਾਰਕ ਜ਼ਕਰਬਰਗ ਆ, ਇਸਨੇ ਜਿਹੜਾ ਮੈਟਾ ਪਲੇਟਫਾਰਮ ਤਿਆਰ ਕੀਤਾ ਆ, ਇਹ ਟਰਾਈ ਇਹ ਕਰ ਰਿਹਾ ਸੀਗਾ ਵੀ ਜਿਹੜੀ ਵਰਚੁਅਲ ਰਿਐਲਿਟੀ ਆ ਉਸ ਦੇ ਵਿੱਚ ਜ਼ਿਆਦਾ ਫੋਕਸ ਕੀਤਾ ਜਾਵੇ, ਪਰ ਅਜੇ ਕੋਈ ਬਹੁਤਾ ਜ਼ਿਆਦਾ ਹਰਜੋਤ ਸਿੰਘ ਜੀ ਉਸ ਦੇ ਵਿੱਚ ਵਧਾਅ ਜਿਹੜਾ ਉਹ ਨਹੀਂ ਹੋ ਰਿਹਾ ਤੇ ਫੇਸਬੁੱਕ ਖਾਸ ਕਰਕੇ ਨਿਊਜ਼ ਨੂੰ ਲੈ ਕੇ, ਲੋਕਾਂ ਦੇ ਡਾਟਾ ਨੂੰ ਲੈ ਕੇ ਕਿੱਦਾਂ ਉਸ ਚੀਜ਼ ਨੂੰ ਵਰਤਿਆ ਜਾਂਦਾ ਆ, ਪੋਲੀਟੀਕਲ ਲੋਕ ਕਿੱਦਾਂ ਇਸ ਨੂੰ ਵਰਤ ਰਹੇ ਆ, ਉਹ ਸਾਰੇ ਮੁੱਦੇ ਦੇ ਵਿੱਚ ਬਹੁਤ ਵਿਵਾਦਾਂ ਦੇ ਵਿੱਚ ਰਹੀ ਆ। ਸੋ
ਇੱਕ ਰੀਫੈਨੇਟਿਵ ਕਰਕੇ ਕੰਪਨੀ ਆ, ਉਹਨਾਂ ਨੇ ਇਹ ਕਹਿ ਰਹੇ ਆ ਵੀ ਇਹ ਮੰਨਿਆ ਜਾ ਰਿਹਾ ਵੀ $31 ਬਿਲੀਅਨ ਦਾ ਰੈਵਨਿਊ ਜਿਹੜਾ ਉਹ ਸ਼ੋ ਕਰ ਰਹੇ ਹੋਣਗੇ ਤੇ ਡੇਲੀ ਐਕਟਿਵ ਯੂਜ਼ਰਸ 2 ਬਿਲੀਅਨ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਹੈਗਾ ਆ। ਪਹਿਲੋਂ ਕਿਸੇ ਟਾਈਮ ਦੇ ਉੱਤੇ ਇਸ ਤੋਂ ਵੀ ਜ਼ਿਆਦਾ ਜਿਹੜਾ ਉਹ ਰਿਹਾ ਸੀ। ਸੋ ਚੌਥਾ ਕੁਆਰਟਰ ਵੀ ਜੇ ਲਗਾਤਾਰ ਹਰਜੋਤ ਸਿੰਘ ਜੀ ਮੈਟਾ ਦਾ ਡਾਊਨਵਰਡ ਟ੍ਰੈਂਡ ਜਿਹੜਾ ਉਹ ਆਉਂਦਾ ਆ, ਉਹਨਾਂ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਆਲਰੇਡੀ ਪਿਛਲੇ ਸਾਲ ਦੇ ਮੁਕਾਬਲੇ ਮੈਟਾ ਦੇ ਸ਼ੇਅਰ 64% ਘਟ ਚੁੱਕੇ ਆ। ਸੋ ਕਾਫੀ ਜ਼ਿਆਦਾ ਜਿਹੜਾ ਇਹਨਾਂ ਨੂੰ ਨੁਕਸਾਨ ਲਗਾਤਾਰ ਝੱਲਣਾ ਪੈ ਰਿਹਾ ਹੈਗਾ ਆ। ਉਧਰੋਂ ਲੇਆਫਸ ਹੋ ਰਹੇ ਆ। ਜੇ ਅੱਜ ਵੀ ਮਾੜੀ ਖਬਰ ਆਉਂਦੀ ਆ ਤੇ 11,000 ਦਾ ਅੰਕੜਾ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ। ਜੀ। ਇੰਗਲੈਂਡ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਸਟ੍ਰਾਈਕ ਅੱਜ ਉੱਥੇ ਹੋ ਰਹੀ ਆ। 5 ਲੱਖ ਲੋਕ ਜੋ ਵਰਕਰਸ ਆ ਉਹ ਸਟ੍ਰਾਈਕ ਦੇ ਉੱਤੇ ਆ। ਸੋ ਮੇਨ ਰੀਜ਼ਨ ਉਹਨਾਂ ਦਾ ਵਰਕਿੰਗ ਕੰਡੀਸ਼ਨਸ ਨੂੰ ਲੈ ਕੇ ਆ, ਵੇਜਸ ਨੂੰ ਲੈ ਕੇ, ਤਨਖਾਹਾਂ ਨੂੰ ਲੈ ਕੇ ਆ। ਇੰਨੀ ਜ਼ਿਆਦਾ ਮਹਿੰਗਾਈ ਵੱਧ ਗਈ ਆ, ਕਹਿੰਦੇ ਪਈ ਅਫੋਰਡ ਕਰਨਾ ਬਹੁਤ ਔਖਾ ਹੋ ਗਿਆ ਆ। ਸੋ 5 ਲੱਖ ਵਰਕਰਸ ਨੇ ਵਾਕ-ਆਊਟ ਵੈਡਨਸਡੇ ਮਾਸ ਐਕਸ਼ਨ ਲਿਆ ਆ, ਜਿਹਦੇ ਵਿੱਚ ਅਧਿਆਪਕ ਵੀ ਹੈਗੇ ਆ, ਟ੍ਰੇਨ ਡਰਾਈਵਰਸ ਵੀ ਆ, ਯੂਨੀਵਰਸਿਟੀ ਦੇ ਲੈਕਚਰਰ ਆ, ਬੱਸ ਡਰਾਈਵਰਸ ਆ, ਸਿਵਲ ਸਰਵੈਂਟਸ ਆ, ਏਅਰਪੋਰਟ ਸਟਾਫ ਆ, ਹਰ ਇੱਕ ਬੰਦਾ ਵਾਕਆਊਟ ਤੇ ਆ। ਕਹਿੰਦੇ ਵੀ ਇੰਗਲੈਂਡ ਨੂੰ ਪੂਰੀ ਤਰ੍ਹਾਂ ਸਟੈਂਡ ਸਟਿਲ ਕੀਤਾ ਹੋਇਆ। ਬਹੁਤ ਵੱਡੀ ਡਿਸਟਰਪਸ਼ਨ ਅੱਜ ਉੱਥੇ ਹੈਗੀ ਆ ਬੁੱਧਵਾਰ ਨੂੰ। 85% ਸਕੂਲ ਇੰਗਲੈਂਡ ਦੇ ਤੇ ਵੇਲਜ਼ ਦੇ ਅਫੈਕਟ ਹੋਏ ਆ। ਉਹਨਾਂ ਨੂੰ ਜਿਹੜਾ ਬੰਦ ਕੀਤਾ ਗਿਆ ਆ ਜਾਂ ਬਿਨਾਂ ਟੀਚਰਸ ਤੋਂ ਉਹ ਰਨ ਕਰ ਰਹੇ ਹੈਗੇ ਆ। ਕੈਥਰੀਨ ਬਰਨਾਰਡ ਇੱਕ ਬ੍ਰਿਟਿਸ਼ ਅਕੈਡਮਿਕ ਹੈਗੇ ਆ। ਉਹ ਇੰਪਲੋਇਮੈਂਟ ਲਾ ਜੋ ਯੂਨੀਵਰਸਿਟੀ ਆਫ ਕੈਂਬਰਿਜ ਦਾ ਉੱਥੇ ਸਪੈਸ਼ਲਾਈਜ਼ ਕਰਦੇ ਆ। ਕਹਿੰਦੇ ਪਈ ਬਹੁਤ ਲੰਮੇ ਸਮੇਂ ਤੋਂ ਲੋਕਾਂ ਦੀਆਂ ਜੋ ਵੇਜਸ ਆ, ਤਨਖਾਹਾਂ ਆ, ਉਹ ਨਹੀਂ ਵਧੀਆਂ ਤੇ ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਆ ਤੇ ਲੋਕਾਂ ਲਈ ਸਰਵਾਈਵ ਕਰਨਾ ਬਹੁਤ ਔਖਾ ਹੋਇਆ ਆ। ਇੰਗਲੈਂਡ ਦੀ ਜੋ ਸਰਕਾਰ ਆ ਉਹ ਕਾਫੀ ਡਾਵਾਂਡੋਲ ਆ। ਪਿਛਲੇ ਸਾਲਾਂ ਦੇ ਵਿੱਚ ਕਿੰਨੇ ਹੀ ਪ੍ਰਾਈਮ ਮਿਨਿਸਟਰ ਉਹਨਾਂ ਦੇ ਬਦਲ ਗਏ ਆ ਤੇ ਇਸ ਸਾਰੇ ਕਾਸੇ ਦੇ ਨਾਲ ਹੋਰ ਵੀ ਜੋ ਉਹ ਮੁਲਕ ਆ ਅਨਸਟੇਬਲ ਹੋਊਗਾ। ਜੀ, ਬਹੁਤ ਚਿਰ ਤੋਂ ਜਿਹੜੀ ਹਰਜੋਤ ਸਿੰਘ ਜੀ ਉੱਥੇ NHS ਵਾਲਿਆਂ ਦਾ ਜਿਹੜਾ ਕਾਫੀ ਵਿਵਾਦ ਰੌਲਾ ਰੱਪਾ ਜਿਹੜਾ ਉਹ ਚੱਲ ਰਿਹਾ। ਸੋ ਦੇਖੋ ਕੀ ਹੱਲ ਜਿਹੜਾ ਉਹ ਬਣਦਾ ਹੈਗਾ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਡੈਟ ਸੀਲਿੰਗ ਜਿਸ ਦੀ ਡੈਡਲਾਈਨ ਜੂਨ ਮਹੀਨੇ ਦੇ ਵਿੱਚ ਆ ਰਹੀ ਆ, ਥੋੜ੍ਹੇ ਮਹੀਨੇ ਰਹਿ ਗਏ ਆ ਤੇ ਟ੍ਰੈਜਰੀ ਸਕੱਤਰ ਹੈਨਰੀ ਯੈਲਨ ਇਹ ਕਹਿ ਰਹੇ ਆ ਵੀ ਕਾਂਗਰਸ ਨੂੰ ਆਈਦਰ ਸਸਪੈਂਡ ਜਾਂ ਡੈਟ ਲਿਮਿਟ ਆ ਉਸ ਨੂੰ ਇਨਕਰੀਜ਼ ਕਰਨਾ ਪੈਣਾ ਹੈ ਜੂਨ ਤੋਂ ਪਹਿਲਾਂ, ਨਹੀਂ ਤਾਂ US ਡਿਫਾਲਟ ਜਿਹੜਾ ਆ ਉਹ ਕਰ ਸਕਦਾ ਆ। ਇਸੇ ਮਾਮਲੇ ਦੇ ਵਿੱਚ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਤੇ ਹਾਊਸ ਦੇ ਸਪੀਕਰ ਰਿਪਬਲਿਕਨ ਪਾਰਟੀ ਵੱਲੋਂ ਕੈਵਿਨ ਮੈਕਾਰਥੀ ਅੱਜ ਬਾਅਦ ਦੁਪਹਿਰ ਮੀਟਿੰਗ ਕਰਨਗੇ ਵਾਈਟ ਹਾਊਸ ਦੇ ਵਿੱਚ। ਇਹ ਮੀਟਿੰਗ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਪ੍ਰੀਖਿਆ ਹੋਣ ਵਾਲੀ ਹੈ, ਟੈਸਟ ਹੋਊਗਾ ਵੀ ਕੀ ਜਿਹੜੇ ਡੈਮੋਕ੍ਰੇਟ ਪ੍ਰੈਜ਼ੀਡੈਂਟ ਤੇ ਰਿਪਬਲਿਕਨ ਸਪੀਕਰ ਉਹ ਆਪਸ ਦੇ ਵਿੱਚ ਕੋਈ ਤਾਲਮੇਲ ਬਣਾ ਸਕਣਗੇ। ਹੋਰ ਜਿਹੜੇ ਕੰਮਕਾਜ ਦੇ ਲਈ ਇੱਕ ਹਿਸਾਬ ਦੇ ਨਾਲ ਨੀਂਹ ਪੱਥਰ ਦੇ ਵਜੋਂ ਇਹ ਮੀਟਿੰਗ ਨੂੰ ਦੇਖਿਆ ਜਾ ਰਿਹਾ ਆ। ਮੈਕਾਰਥੀ ਉਹਨਾਂ ਨੇ ਕਿਹਾ ਵੀ ਮੈਂ ਨੈਗੋਸ਼ੀਏਟ ਕਰਨ ਦੇ ਲਈ ਪ੍ਰਿਪੇਅਰ ਕਰ ਰਿਹਾ ਹਾਂ, ਰੈਡੀ ਆ। ਵਾਈਟ ਹਾਊਸ ਇਹ ਕਹਿ ਰਿਹਾ ਵੀ ਜਿਹੜੇ ਪੁਰਾਣੇ ਹੁਣ ਮੁੱਦੇ ਆ, ਆਪਸੀ ਜਿਹੜੇ ਟਕਰਾਅ ਆ, ਅਸੀਂ ਉਸ ਨੂੰ ਖਤਮ ਕਰਕੇ ਅੱਗੇ ਵਧਣਾ ਚਾਹੁੰਦੇ ਆ। ਹੁਣ ਦੋਨੋਂ ਪਾਸੋਂ ਪੋਜ਼ਿਟਿਵ ਇਸ਼ਾਰੇ ਜਿਹੜੇ ਉਹ ਆਏ ਆ। ਨੈਗੋਸ਼ੀਏਸ਼ਨ ਕੀ ਹੁੰਦੀ ਆ ਇਹ ਦੇਖਣ ਵਾਲੀ ਗੱਲ ਹੋਊਗੀ। ਰਾਈਟ ਨਾਓ ਉਹ ਮੀਟਿੰਗ ਚੱਲ ਰਹੀ ਹੋ ਸਕਦੀ ਆ। ਕੈਵਿਨ ਮੈਕਾਰਥੀ ਜਿਹੜੇ ਆ ਵਾਈਟ ਹਾਊਸ ਦੇ ਵਿੱਚ ਜਾ ਕੇ ਪ੍ਰੈਜ਼ੀਡੈਂਟ ਬਾਈਡਨ ਦੇ ਨਾਲ ਮੁਲਾਕਾਤ ਜਿਹੜੇ ਉਹ ਕਰਨਗੇ। ਕੁਝ ਦਿਨ ਪਹਿਲਾਂ 3 ਪੇਜ ਦਾ ਮੈਮੋ ਨੈਸ਼ਨਲ ਇਕਨੋਮਿਕ ਕਾਉਂਸਲ ਡਾਇਰੈਕਟਰ ਤੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਡਾਇਰੈਕਟਰ ਉਹਨਾਂ ਨੇ ਜਿਹੜਾ ਉਹ ਕਿਹਾ ਸੀ। ਪ੍ਰੈਜ਼ੀਡੈਂਟ ਬਾਈਡਨ ਨੇ ਵੀ ਜਿਹੜਾ ਇੱਕ ਮੈਮੋ ਘੱਲਿਆ ਸੀਗਾ ਵੀ ਅਸੀਂ ਜਿਹੜੀ ਸਪੈਂਡਿੰਗਸ ਆ ਉਸ ਨੂੰ ਹੁਣ ਘਟਾਉਣਾ ਜਿਹੜਾ ਉਹ ਚਾਹੁੰਦੇ ਆ। ਤੇ ਕੈਵਿਨ ਮੈਕਾਰਥੀ ਨੇ ਕਿਹਾ ਸੀਗਾ ਵੀ ਇਹ ਪੋਲੀਟੀਕਲ ਗੇਮਸ ਅਸੀਂ ਤੁਹਾਡੀਆਂ ਜਿਹੜੀਆਂ ਅਸੀਂ ਚੰਗੀ ਤਰ੍ਹਾਂ ਦੂਰੋਂ ਭਾਂਪਦੇ ਆ ਤੇ ਮੈਂ ਨੈਗੋਸ਼ੀਏਟ ਕਰਨ ਦੇ ਲਈ ਆ ਰਿਹਾ ਅਮਰੀਕਨ ਲੋਕਾਂ ਦੇ ਲਈ। ਸੋ ਡੈਟ ਸੀਲਿੰਗ ਦਾ ਜਿਹੜਾ ਪ੍ਰੋਸੈਸ ਆ ਉਸ ਦੇ ਵਿੱਚ ਹੁਣ ਅੱਗੇ ਕੀ ਬਣਨ ਵਾਲਾ ਆ ਇਹ ਦੇਖਦੇ ਆ। ਤੇ ਅੱਜ ਹੋਪਫੁਲੀ ਜਿਹੜਾ ਹਰਜੋਤ ਸਿੰਘ ਜੀ ਇਹਨਾਂ ਦੋਨਾਂ ਦੇ ਵਿੱਚ ਕੋਈ ਸਮਝੌਤਾ ਜਿਹੜਾ ਉਹ ਹੋਵੇ। ਹੋਣ ਦੇ ਅਸਾਰ ਤਾਂ ਚਲੋ ਘੱਟ ਆ, 1-2 ਮੀਟਿੰਗਾਂ ਜਿਹੜੀਆਂ ਉਹ ਵੱਧ ਹੀ ਲੱਗਦੀਆਂ ਹੁੰਦੀਆਂ ਆ। ਬਟ ਲੈਟਸ ਸੀ ਕੀ ਬਣਦਾ ਆ। ਪਰ ਡੈਟ ਸੀਲਿੰਗ ਡਿਫਾਲਟ ਅਮਰੀਕਾ ਨਾਲ ਕਰ ਜਾਵੇ ਉਹ ਦਿਨ ਜਿਹੜੇ ਨਜ਼ਦੀਕ ਆਉਂਦੇ ਜਾ ਰਹੇ ਆ। ਅਦਰਵਾਈਜ਼ ਕੈਲੀਫੋਰਨੀਆ ਦੇ ਵਿੱਚ ਪਿਛਲੇ ਦਿਨਾਂ ਦੇ ਦੌਰਾਨ ਬਹੁਤ ਜ਼ਿਆਦਾ ਮੀਂਹ ਪਏ ਆ
ਤੇ ਜਿਹਦੇ ਨਾਲ ਕਈ ਸੜਕਾਂ ਦੇ ਉੱਤੇ, ਹਾਈਵੇਜ਼ ਦੇ ਉੱਤੇ ਜੋ ਸਿੰਕਹੋਲਸ ਵੀ ਬਣੇ ਹੈਗੇ ਆ। ਕੈਲੀਫੋਰਨੀਆ ਹਾਈਵੇ ਪੈਟਰੋਲ ਦੇ ਮੁਤਾਬਕ ਸਨ ਮਾਈਕੀਨ ਏਰੀਏ ਦੇ ਵਿੱਚ ਜੋ ਉੱਥੇ ਸਟਰੀਟ ਆ ਮੇਨ, ਉਹਦੇ ਉੱਤੇ ਇੱਕ ਬਹੁਤ ਵੱਡਾ ਸਿੰਕਹੋਲ ਬਣ ਗਿਆ, ਵੱਡਾ ਟੋਆ ਬਣ ਗਿਆ ਤੇ ਉਹਦੇ ਵਿੱਚ ਤੀਜੀ ਕਾਰ ਆਲਰੇਡੀ ਡਿੱਗ ਚੁੱਕੀ ਆ। ਤੇ ਹਾਈਵੇ ਪੈਟਰੋਲ ਵਾਲੇ ਕਹਿੰਦੇ ਵੀ ਅਸੀਂ ਬਹੁਤ ਟਾਇਰਡ ਹੋਏ ਆ, ਆਲਰੇਡੀ ਸਾਈਨ ਲਾਏ ਆ ਉੱਥੇ ਉਹਨਾਂ ਨੇ ਵੀ ਰੋਡ ਕਲੋਜ਼ ਆ, ਜਾਓ ਨਾ, ਫਿਰ ਵੀ ਲੋਕ ਜੋ ਜਾਣੋਂ ਹਟਦੇ ਨਹੀਂ। ਹੁਣ ਉਹਨਾਂ ਨੇ ਜੋ ਸਾਈਟੇਸ਼ਨਸ ਲੋਕਾਂ ਨੂੰ ਦੇਣੀਆਂ ਸ਼ੁਰੂ ਕਰ ਦਿੱਤੀਆਂ, ਜਿੱਥੇ ਲਿਖਿਆ ਆ ਵੀ ਰੋਡ ਕਲੋਜ਼, ਸਾਈਡ 'ਚ ਹੀ ਨਿਕਲ ਕੇ ਜਦੋਂ ਚਲੇ ਜਾਂਦੇ ਆ ਤੇ ਉਹਨਾਂ ਨੂੰ ਉਹ ਟਿਕਟਾਂ ਜਾਰੀ ਕਰਨਗੇ। ਕਹਿੰਦੇ ਵੀ ਪਿਛਲੇ ਮਹੀਨਿਆਂ ਦੇ ਦੌਰਾਨ ਆਪਣੀ ਸਟੇਟ ਕਾਫੀ ਜ਼ਿਆਦਾ ਨੁਕਸਾਨ ਹੋਇਆ ਆ, ਫਲੱਡਿੰਗ ਕਰਕੇ, ਮੱਡ ਸਲਾਈਡਿੰਗ ਕਰਕੇ, ਸਿੰਕਹੋਲਸ ਕਰਕੇ, ਤੇ ਇਹ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਹੈਗਾ। ਕੈਸਨ ਰੋਡ ਜੋ ਸਨ ਮਾਈਕੀਨ ਕਾਉਂਟੀ 'ਚ ਆ, ਉੱਥੇ ਜਨਵਰੀ 17 ਨੂੰ ਉਹ ਬਹੁਤ ਜ਼ਿਆਦਾ ਫਲੱਡ ਹੋਈ ਸੀ ਤੇ ਜਨਵਰੀ 18 ਨੂੰ ਆਫੀਸ਼ੀਅਲਸ ਨੇ ਕਿਹਾ ਵੀ ਇੱਕ ਕਾਰ ਮਿਡਲ ਆਫ ਦਾ ਰੋਡ ਉਹਦੇ ਵਿੱਚ ਸਬਮਰਜ ਹੋ ਗਈ ਤੇ ਜਨਵਰੀ 26 ਨੂੰ ਹਾਈਵੇ ਪੈਟਰੋਲ ਨੇ ਕਿਹਾ ਵੀ ਇੱਕ ਹੋਰ ਕਾਰ ਡਿੱਗੀ। ਹਾਲਾਂਕਿ ਉਹਨੇ ਜਨਵਰੀ 17 ਨੂੰ ਹੀ ਉੱਥੇ ਰੋਡ ਕਲੋਜ਼ ਦੇ ਸਾਈਨ ਲਾ ਦਿੱਤੇ ਸੀ, ਪਰ ਫਿਰ ਵੀ ਲੋਕ ਜਾਣੋਂ ਨਹੀਂ ਹਟਦੇ ਹੈਗੇ ਤੇ ਕਹਿੰਦੇ ਵੀ ਕੱਲ ਇੱਕ ਤੀਜੀ ਕਾਰ ਉਹਦੇ ਵਿੱਚ ਜਾ ਕੇ ਡਿੱਗ ਪਈ ਤੇ ਹੁਣ ਉਹਨਾਂ ਨੇ ਸਾਈਟੇਸ਼ਨਸ ਜਾਰੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਜੀ, ਜੀ। ਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਪ੍ਰੋਗਰਾਮ ਦਾ ਜਿਹੜਾ ਹੁਣ ਇੱਥੇ ਹੀ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ, ਦਰਸ਼ਕਾਂ ਨੂੰ ਅਗਲੇ ਪ੍ਰੋਗਰਾਮ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਿਵਾਜ ਤੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂ। ਯੂਐਸ।